ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ ਆਪਾਂ ਸਿੱਖ ਕੌਮ ਦੇ ਉੱਤੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਹਮਲੇ ਹੋ ਰਹੇ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖਾਂ ਦਾ ਸਿਦਕ ਤੋੜਨਾ, ਸਿੱਖੀ ਸਿਦਕ ਉੱਤੇ ਜਿਹੜੇ ਹਮਲੇ ਹੋ ਰਹੇ ਨੇ, ਉਹਦੇ ਉੱਤੇ ਚਰਚਾ ਕਰਾਂਗੇ। ਕੌਮਾਂ ਨੂੰ ਘੇਰਨ ਲਈ, ਕੌਮਾਂ ਨੂੰ ਮਾਰਨ ਲਈ, ਕੌਮਾਂ ਨੂੰ ਉਹਨਾਂ ਦੇ ਅਕੀਦੇ ਤੋਂ ਥੜਕਾਉਣ ਦੇ ਲਈ, ਕੌਮਾਂ ਨੂੰ ਇਤਿਹਾਸ ਦਾ ਕੂੜਾ ਕਰਕਟ ਬਣਾ ਦੇਣ ਦੇ ਮਕਸਦ ਨਾਲ ਜਿਹੜੀਆਂ ਹਾਕਮ ਕੌਮਾਂ ਹੁੰਦੀਆਂ ਨੇ, ਜਿਹੜੀਆਂ ਦੁਸ਼ਮਣ ਕੌਮਾਂ ਹੁੰਦੀਆਂ ਨੇ, ਉਹ ਸਦਾ ਹੀ ਇਹੋ ਜਿਹੇ ਯਤਨ ਕਰਦੀਆਂ ਹੀ ਰਹਿੰਦੀਆਂ ਨੇ ਜਿਨ੍ਹਾਂ ਨਾਲ ਜਿਹੜੀ ਕੋਈ ਕੌਮ ਆ ਉਹ ਬਹੁਤ ਜ਼ਿਆਦਾ ਕਸੂਤੀ ਸਥਿਤੀ ਵਿੱਚ ਫਸ ਜਾਵੇ। ਸਿੱਖਾਂ ਦੇ ਨਾਲ ਵੀ ਇਹੀ ਕੁਝ ਵਾਪਰ ਰਿਹਾ। ਸਿੱਖ ਕੌਮ ਦੇ ਜੇ ਇਤਿਹਾਸ ਦੇ ਨਜ਼ਰ ਮਾਰੀਏ ਤਾਂ ਸਿੱਖਾਂ ਦਾ ਜਿਹੜਾ ਇਤਿਹਾਸ ਆ, ਦੁਸ਼ਮਣ ਵੀ ਇਸ ਗੱਲ ਨੂੰ ਸਮਝਦਾ ਹੈ ਤੇ ਸਿੱਖ ਵੀ ਇਸ ਗੱਲ ਨੂੰ ਜਾਣਦੇ ਆ ਕਿ ਜੇਕਰ ਸਾਡਾ ਸਿਦਕ ਮਜ਼ਬੂਤ ਆ ਤਾਂ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਆ ਉਹ ਮਿਟਾ ਨਹੀਂ ਸਕੀ। ਪਿਛਲੀਆਂ ਸਦੀਆਂ ਦੇ ਵਿੱਚ 7 ਵਾਰੀ ਦਿੱਲੀ ਜਾਂ ਲਾਹੌਰ ਦੇ ਤਖਤ ਤੋਂ ਸਿੱਖਾਂ ਦੇ ਕਤਲੇਆਮ ਦੇ ਵੀ ਜਿੱਥੇ ਵੀ ਸਿੱਖ ਮਿਲਦਾ ਫੜ ਕੇ ਮਾਰ ਦਿਓ, ਖਤਮ ਕਰ ਦਿਓ, ਇਸ ਤਰੀਕੇ ਦੇ ਹੁਕਮ ਹੁੰਦੇ ਰਹੇ। ਪਰ ਸਿੱਖਾਂ ਦੀ ਚੜ੍ਹਦੀ ਕਲਾ ਜਿਹੜੀ ਆ ਉਹ ਬਰਕਰਾਰ ਰਹੀ। ਇਹ ਨਹੀਂ ਕਿ ਸਿੱਖਾਂ ਤੇ ਕਸ਼ਟ ਨਹੀਂ ਆਏ, ਸਿੱਖਾਂ ਨੂੰ ਬਹੁਤ ਜ਼ਿਆਦਾ ਭੈੜੇ, ਮਾੜੇ ਤੇ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ। ਤੇ ਇਹੋ ਜਿਹੇ ਦਿਨ ਵੀ ਆਏ ਜਦੋਂ ਹਾਕਮ ਜਿਹੜੇ ਸੀ, ਦੁਸ਼ਮਣ ਜਿਹੜੇ ਸੀ, ਉਹ ਇਸ ਖੁਸ਼ੀ ਵਿੱਚ ਸੀਗੇ ਕਿ ਅੱਜ ਅਸੀਂ ਧਰਤੀ ਤੋਂ ਸ਼ਾਇਦ ਸਾਰੇ ਦੇ ਸਾਰੇ ਸਿੱਖ ਮੁਕਾ ਦਿੱਤੇ ਆ। ਲਖਪਤ ਰਾਏ ਨੇ ਵੀ ਜਿਹੜਾ ਪਹਿਲਾ ਘੱਲੂਘਾਰਾ ਹੋਇਆ, ਜਿਹਨੂੰ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਆ, ਕਾਹਨੂੰਵਾਨ ਦੇ ਛੰਭ ਵਾਲਾ, ਉਸ ਤੋਂ ਬਾਅਦ ਵਿੱਚ ਇਹ ਐਲਾਨ ਕੀਤਾ ਸੀਗਾ ਵੀ ਇੱਕ ਖੱਤਰੀ ਨੇ ਧਰਮ ਚਲਾਇਆ ਸੀਗਾ, ਸਿੱਖ ਧਰਮ, ਤੇ ਇੱਕ ਖੱਤਰੀ ਲਖਪਤ ਰਾਏ ਨੇ ਅੱਜ ਕਹਿੰਦਾ ਮੈਂ ਇਹ ਧਰਮ ਖਤਮ ਕਰਤਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਨ ਕਰਾਉਣ ਵਾਲੇ ਬੜੇ ਆਏ ਨੇ, ਬੜੇ ਆਉਣਗੇ। ਪਰ ਜਿਹੋ ਜਿਹਾ ਦੁਸ਼ਮਣ ਅੱਜ ਸਿੱਖ ਨੂੰ ਟੱਕਰਿਆ, ਜਿਹੋ ਜਿਹਾ ਵੈਰੀ ਅੱਜ ਖਾਲਸੇ ਨੂੰ ਟੱਕਰਿਆ, ਅੱਜ ਜਿਹੜਾ ਹਿੰਦੂ ਸਾਮਰਾਜ ਦੇ ਨਾਲ, ਬ੍ਰਾਹਮਣਵਾਦ ਦੇ ਨਾਲ ਸਿੱਖਾਂ ਦਾ ਵਾਹ ਪਿਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਨਿਵੇਕਲੀ ਕਿਸਮ ਦਾ ਦੁਸ਼ਮਣ ਹੈ। ਪਹਿਲੋਂ ਜਿੰਨੇ ਵੀ ਵੈਰੀ ਖਾਲਸੇ ਨੂੰ ਟੱਕਰੇ ਨੇ ਉਹ ਸਿੱਧੇ ਹਿੱਕ 'ਚ ਵੱਜਦੇ ਸੀ ਤੇ ਉਹਨਾਂ ਦੇ ਦੁਸ਼ਮਣ ਹੋਣ ਦਾ ਕਿਸੇ ਸਿੱਖ ਨੂੰ ਕੋਈ ਵਹਿਮ ਨਹੀਂ ਸੀ ਹੁੰਦਾ। ਸਾਰੇ ਸਿੱਖ ਜਗਤ ਨੂੰ ਪਤਾ ਹੁੰਦਾ ਸੀ ਕਿ ਇਹ ਸਾਡੇ ਵੈਰੀ ਨੇ ਤੇ ਅਸੀਂ ਇਹਨਾਂ ਦੇ ਨਾਲ ਲੜਦੇ ਹਾਂ। ਪਰ ਅੱਜ ਜਿਹੜਾ ਹੈਗਾ ਦੁਸ਼ਮਣ, ਉਹ ਵੀਰ ਜੀ ਭਰਾ ਆ, ਹਿੰਦੂ ਸਿੱਖ ਏਕਤਾ, ਇਦਾਂ ਦੀਆਂ ਗੱਲਾਂ ਕਰ ਕੇ ਹੀ ਖਾਲਸੇ ਦੇ ਉੱਤੇ ਹਮਲਾਵਰ ਵੀ ਹੋਇਆ। ਤੇ ਹਮਲਾਵਰ ਵੀ ਜੇ ਉਹ ਸਾਹਮਣੇ ਹੋਵੇ ਤਾਂ ਉਹਦਾ ਅਟੈਕ ਜਿਹੜਾ ਹੈਗਾ ਉਹਦੇ ਦੁਸ਼ਮਣ ਦੇ ਵਾਰ ਦਾ ਦੁਸ਼ਮਣ ਨਾਲ ਮੁਕਾਬਲਾ ਕੀਤਾ ਜਾਵੇ। ਪਰ ਇੱਥੇ ਬਿਲਕੁਲ ਵੱਖਰੀ ਸਥਿਤੀ ਆ ਕਿ ਪਿੱਠ ਵਿੱਚ ਵਾਰ ਜਿਹੜਾ ਹੈਗਾ, ਪਿੱਠ ਉੱਤੇ ਵਾਰ ਜਿਹੜਾ ਹੈਗਾ, ਉਹੀ ਕਰਨ ਵਾਲੀ ਬਿਰਤੀ ਹੈ ਜਿਹੜੀ ਉਹ ਵਾਰ-ਵਾਰ ਚੱਲ ਰਹੀ ਹੈ। ਜਿਹੜੀਆਂ ਚਾਲਾਂ, ਜਿਹੜੀਆਂ ਸਾਜ਼ਿਸ਼ਾਂ, ਜਿਹੜੀਆਂ ਘਟੀਆ ਨੀਚ ਵਿਉਂਤਬੰਦੀਆਂ ਕਦੇ ਸਿੱਖ ਸੋਚ ਵੀ ਨਹੀਂ ਸਕਦਾ, ਉਧਰ ਉਹਨਾਂ ਨੂੰ ਨੀਤੀ ਕਿਹਾ ਜਾਂਦਾ ਕਿ ਇਦਾਂ ਤਾਂ ਕਰੀਦਾ ਹੀ ਹੁੰਦਾ। ਸੋ ਜਿੱਥੇ ਕੌਮਾਂ ਨੂੰ ਸਰੀਰਕ ਤੌਰ ਦੇ ਉੱਤੇ ਮਾਰਿਆ ਜਾਂਦਾ, ਜਿਹੜਾ ਪਿਛਲੀਆਂ ਕਈ ਸਦੀਆਂ ਦੇ ਵਿੱਚ ਸਾਨੂੰ ਇਹੋ ਜਿਹਾ ਦੁਸ਼ਮਣ ਟੱਕਰਦਾ ਰਿਹਾ ਜਿਹੜਾ ਸਾਡੇ ਸਰੀਰਕ ਹਮਲੇ ਸਾਡੇ ਤੇ ਕਰਦਾ ਸੀ ਤੇ ਅਸੀਂ ਸਰੀਰਕ ਤੌਰ ਤੇ ਉਹਦਾ ਜਵਾਬ ਦਿੰਦੇ ਸੀ। ਸਾਨੂੰ ਮਾਨਸਿਕ ਹਮਲਿਆਂ ਵਾਲਾ ਦੁਸ਼ਮਣ ਸ਼ਾਇਦ ਪਹਿਲੀ ਵਾਰ ਟੱਕਰਿਆ। ਪਿਛਲੀਆਂ ਸਦੀਆਂ 'ਚ ਜਿਹੜੇ ਹਮਲੇ ਮਾਨਸਿਕ ਤੌਰ ਤੇ ਹੋਏ ਵੀ ਆ ਉਹ ਇੰਨੇ ਭਿਆਨਕ ਨਹੀਂ ਸੀ ਜਿਹੋ ਜਿਹੇ ਹਮਲੇ ਜਿਹੜੇ ਨੇ ਅੱਜ 1947 ਤੋਂ ਬਾਅਦ ਖਾਸ ਤੌਰ ਤੇ ਸਿੱਖਾਂ ਉੱਤੇ ਜਿਹੜੇ ਨੇ ਉਹ ਹੋ ਰਹੇ ਨੇ। ਔਰ ਇਹਨਾਂ ਹਮਲਿਆਂ ਦਾ ਜਿਹੜਾ ਕੇਂਦਰੀ ਨੁਕਤਾ ਹੈ ਉਹ ਸਿੱਖਾਂ ਦਾ ਸਿਦਕ ਤੋੜਨ ਤੇ ਲਾਇਆ ਹੋਇਆ। ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਤਾਂ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਤੇ ਸਿੱਖ ਚੇਤੇ ਕਰਦਾ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਤਿਆਗਿਆ ਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਹੋਇਆਂ ਉਹਨਾਂ ਨੇ ਆਪਣੀ ਜਿਹੜੀ ਸੀ ਸੇਵਾ ਕੀਤੀ ਪੰਥ ਦੀ। ਤੋ ਹਰੇਕ ਮੌਕੇ ਹਰੇਕ ਸਿੱਖ ਨੂੰ ਇਹ ਜਿਹੜਾ ਉਹਦੇ ਮਨ ਦੇ ਵਿੱਚ ਹੁੰਦਾ ਕਿ ਮੈਂ ਸਿੱਖੀ ਦੀ ਚੜ੍ਹਦੀ ਕਲਾ ਕਰਨੀ ਆ, ਮੈਂ ਪੰਥ ਦੀ ਚੜ੍ਹਦੀ ਕਲਾ ਕਰਨੀ ਆ, ਮੈਂ ਮਰਾਂ, ਮੈਂ ਉਜੜਾਂ, ਪੰਥ ਵਸੇ। ਇਸ ਭਾਵਨਾ ਦੇ ਨਾਲ ਗੁਰਾਂ ਦਾ ਖਾਲਸਾ ਜਿਹੜਾ ਹੈ ਪਿਛਲੀਆਂ ਸਦੀਆਂ ਵਿੱਚ ਹਰ ਸੰਕਟ, ਹਰ ਔਖ ਦਾ ਜਿਹੜਾ ਹੈਗਾ ਟਾਕਰਾ ਕਰਦਾ ਹੋਇਆ ਅੱਗੇ ਵੱਧਦਾ ਆਇਆ। ਪਰ ਜਦੋਂ 1947 ਤੋਂ ਬਾਅਦ ਜਿਹੜੇ ਨਵੇਂ ਹਾਕਮ ਬਣੇ ਮੁਲਕ ਦੇ, ਜਿਨ੍ਹਾਂ ਦੇ ਮਨ ਵਿੱਚ ਇਹ ਗੱਲ ਸੀ ਕਿ 1947 ਮੌਕੇ ਤਾਂ ਸਿੱਖ ਖੁੰਝ ਗਏ ਵੀ ਇਹ ਪਾਕਿਸਤਾਨ ਵਾਂਗੂ ਆਪਦਾ ਮੁਲਕ ਜਿਹੜਾ ਸੀ ਵੱਖਰਾ ਉਹ ਨਹੀਂ ਬਣਾ ਸਕੇ, ਭਾਵੇਂ ਕਿ ਸਿੱਖਾਂ ਦੇ ਉਸ ਟਾਈਮ ਅਸਲ ਵਿੱਚ ਹਾਲਾਤ ਵੀ ਸ਼ਾਇਦ ਇਹੋ ਜਿਹੇ ਨਹੀਂ ਸੀਗੇ ਕਿ ਉਹ ਖਾਲਿਸਤਾਨ ਪੰਜਾਬ ਦਾ ਵੱਖਰਾ ਮੁਲਕ ਲੈ ਸਕਦੇ। ਤੇ ਜਿਹੋ ਜਿਹਾ ਪਿਛਲੀਆਂ ਸਦੀਆਂ ਦੇ ਵਿੱਚ
ਮੁਸਲਮਾਨਾਂ ਦੇ ਨਾਲ, ਮੁਗਲ ਹਾਕਮਾਂ ਨਾਲ, ਪਠਾਣਾ ਨਾਲ, ਇਸਲਾਮ ਨਾਲ ਜਿਹੋ ਜਿਹਾ ਵਿਰੋਧ ਵਾਲਾ ਰਿਸ਼ਤਾ ਬਾਹਲੇ ਸਮਿਆਂ ਤੇ ਰਿਹਾ ਸੀ, ਉਹਦੇ ਕਰਕੇ ਹਿੰਦੂਆਂ ਦੇ ਨਾਲ ਇੱਕ ਨੇੜਤਾ ਦਾ ਅਹਿਸਾਸ ਸੀ। ਹੋਰ ਵੀ ਬਹੁਤ ਸਾਰੇ ਕਾਰਨ ਸੀ ਜਿਹਦੀ ਕਰਕੇ ਉਸ ਮੌਕੇ ਸਿੱਖ ਲੀਡਰਸ਼ਿਪ ਨੇ ਹਿੰਦੁਸਤਾਨ ਨਾਲ ਰਹਿਣ ਦਾ, ਹਿੰਦੁਸਤਾਨ ਨਾਲ ਰਲਣ ਦਾ, ਭਾਰਤ ਵਿੱਚ ਰਹਿਣ ਦਾ ਫੈਸਲਾ ਜਿਹੜਾ ਕੀਤਾ। ਔਰ ਇਹ ਫੈਸਲਾ ਜਿਹੜਾ ਸੀ ਪਹਿਲੇ ਦਿਨ ਤੋਂ ਹੀ ਇਹਦੇ ਹੱਕ 'ਚ ਤੇ ਇਹਦੇ ਖਿਲਾਫ ਜਿਹੜੀ ਚਰਚਾ ਉਹ ਚੱਲਦੀ ਆਈ। 1947 ਤੋਂ ਬਾਅਦ ਜਿਹੜੇ ਨਵੇਂ ਹਾਕਮ ਬਣੇ ਸੀ, ਇਹ ਉਹਨਾਂ ਦੇ ਹੱਥ ਵਿੱਚ ਸੀ ਕਿ ਉਹਨਾਂ ਨੇ ਖਾਲਸੇ ਤੋਂ ਕੀ ਅਖਵਾਉਣਾ। ਜਾਂ ਤਾਂ ਉਹ ਸਿੱਖਾਂ ਦੇ ਨਾਲ ਇੰਨਾ ਜ਼ਿਆਦਾ ਵਧੀਆ ਵਿਹਾਰ ਕਰਦੇ ਕਿ ਸਿੱਖ ਹਰ ਵੇਲੇ ਇਹੀ ਕਹਿੰਦੇ ਫਿਰਦੇ, सारे जहां से अच्छा हिंदुस्तान हमारा, हम बुलबुले हैं इसकी जे गुलस्तान हमारा। ਤੇ ਜਾਂ ਉਹ ਸਿੱਖਾਂ ਦੇ ਨਾਲ ਇੰਨਾ ਮਾੜਾ, ਭੈੜਾ, ਭੱਦਾ ਤੇ ਘਟੀਆ ਵਿਹਾਰ ਕਰਦੇ ਕਿ ਸਿੱਖ ਜਿਹੜੇ ਆ ਉਹ ਇਹ ਕਹਿਣ ਤੇ ਮਜਬੂਰ ਹੋ ਜਾਂਦੇ ਕਿ ਮੁੱਦਤੇ ਬੀਤ ਗਈ ਹੈ ਜ਼ੁਲਮੋਂ ਸਿਤਮ ਸਹਤੇ हुए, शर्म सी आती है इस वतन को वतन कहते हुए। पर बदकिस्मती इस खित्ते ਦੀ ਕਿ ਇੱਥੇ ਹੋਰ ਖੂਨ ਖਰਾਬਾ ਜਿਹੜਾ ਸੀਗਾ ਉਹ ਹੋਣਾ ਲਿਖਿਆ ਹੋਇਆ ਸੀ। ਕਿਉਂਕਿ ਜਦੋਂ 1947 ਮੌਕੇ ਸਿੱਖ ਲੀਡਰਸ਼ਿਪ ਨੇ ਇਹ ਸੋਚ ਕੇ ਕਿ ਚਲੋ ਜੀ ਪਿਛਲੀਆਂ ਸਦੀਆਂ ਵਿੱਚ ਪੰਥ ਨੇ ਬੜੇ ਸੰਕਟ ਝੱਲੇ ਨੇ, ਹੁਣ ਹਿੰਦੂ ਜਿਹੜਾ ਹੈ ਉਹਨਾਂ ਟਾਈਮਾਂ ਦੇ ਵਿੱਚ ਸਾਡੇ ਵਾਂਗੂ ਹੀ ਜਿਹੜਾ ਸੀ ਮੁਸਲਮਾਨਾਂ ਦੇ ਹਮਲੇ ਦੇ ਸਾਹਮਣੇ ਰਿਹਾ, ਤੇ ਜੇਕਰ ਅਸੀਂ ਰਲ ਮਿਲ ਕੇ ਦੋਨੇ ਕੌਮਾਂ ਜਿਹੜੀਆਂ ਉਹ ਇਸ ਮੁਲਕ ਵਿੱਚ ਰਵਾਂਗੇ ਤਾਂ ਬੜਾ ਚੰਗਾ ਜਿਹੜਾ ਹੈਗਾ ਉਹ ਸਮਾਂ ਸਾਡਾ ਲੰਘ ਜਾਊਗਾ। ਤੋ ਇਹ ਜਿਹੜੀ ਭਾਵਨਾ ਸੀ, ਇਸ ਭਾਵਨਾ ਤਹਿਤ ਸਿੱਖਾਂ ਨੇ ਆਪਦੇ ਜਾਨੋਂ ਪਿਆਰੇ ਗੁਰਧਾਮ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਤੇ ਹੋਰ ਬਹੁਤ ਜਾਇਦਾਦਾਂ ਬੜਾ ਕੁਝ ਛੱਡ ਕੇ, ਸਾਰਾ ਕੁਝ ਤਿਆਗ ਕੇ, ਇਸ ਕਰਕੇ ਭਾਰਤ ਨਾਲ, ਹਿੰਦੁਸਤਾਨ ਨਾਲ ਰਲਣ ਦਾ ਉਸ ਟਾਈਮ ਫੈਸਲਾ ਕੀਤਾ ਸੀ ਕਿ ਚਲੋ ਅਸੀਂ ਦੋਨੇ ਕੌਮਾਂ ਇੱਥੇ ਰਲ ਮਿਲ ਕੇ ਗੁਜ਼ਾਰਾ ਕਰ ਲਾਂਗੇ। ਪਰ ਜਿਹੜਾ ਸੀਗਾ ਹਾਕਮ ਬਣਨ ਤੋਂ ਬਾਅਦ ਅਜੇ 55 ਦਿਨ ਨਹੀਂ ਸੀ ਹੋਏ, 15 ਅਗਸਤ 1947 ਨੂੰ ਅੰਗਰੇਜ਼ ਜਾਂਦਾ ਹੈ ਤੇ ਇੱਥੇ 10 ਸਤੰਬਰ ਨੂੰ 1947 ਨੂੰ ਇਹਨਾਂ ਨੇ ਸਰਕੂਲਰ ਜਾਰੀ ਕਰਤਾ ਕਿ ਸਿੱਖ ਤਾਂ ਜਰਾਇਮ ਪੇਸ਼ਾ ਕੌਮ ਨੇ। ਤੇ ਉਸ ਤੋਂ ਬਾਅਦ ਵਿੱਚ ਇਹ ਫੈਸਲਾ ਹੀ ਕਰ ਲਿਆ ਕਿ ਸਿੱਖਾਂ ਦੇ ਉੱਤੇ ਇਹੋ ਜਿਹਾ ਜ਼ੁਲਮ, ਇਹੋ ਜਿਹਾ ਤਸ਼ੱਦਦ ਕਰੋ ਕਿ ਇਹਨਾਂ ਨੂੰ ਅਕਲ ਆ ਜੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਹਾਕਮ ਹੁਕਮ ਕੋਈ ਨਹੀਂ ਹੈਗੇ। ਤੇ 1947 ਤੋਂ ਪਹਿਲਾਂ ਜਿਹੜੇ ਗਾਂਧੀ ਵਰਗਿਆਂ ਨੇ, ਨਹਿਰੂ ਵਰਗਿਆਂ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਉੱਤਰੀ ਭਾਰਤ ਵਿੱਚ ਇੱਕ ਇਹੋ ਜਿਹਾ ਖਿੱਤਾ ਬਣਾ ਕੇ ਦੇਵਾਂਗੇ, ਉਦੋਂ ਬਾਅਦ ਤਾਂ ਕੰਮ ਹੀ ਇਹ ਫੜ ਲਿਆ ਵੀ ਜਿਹੜਾ ਵੀ ਉਹਨਾਂ ਵਾਅਦਿਆਂ ਨੂੰ, ਜਿਹੜਾ ਵੀ ਉਹਨਾਂ ਕਸਮਾਂ ਨੂੰ, ਉਹਨਾਂ ਪਰਣਾਂ ਨੂੰ ਜਿਹੜੇ ਗਾਂਧੀ ਤੇ ਨਹਿਰੂ ਵਰਗਿਆਂ ਨੇ ਕੀਤੇ ਸੀ, ਜਦੋਂ ਵੀ ਉਸ ਗੱਲ ਨੂੰ ਚੇਤੇ ਕਰਾਉਣ, ਕਿਸੇ ਨੇ ਚੇਤੇ ਕਰਾਉਣਾ ਚਾਹਿਆ, ਉਹਨੂੰ ਦੇਸ਼ ਦਾ ਦੁਸ਼ਮਣ, ਹਿੰਦੂ ਸਿੱਖ ਏਕਤਾ ਦਾ ਵੈਰੀ, ਪਾਕਿਸਤਾਨ ਦਾ ਪਿੱਠੂ, ਤੇ ਹਰ ਉਹਦੇ ਨਾਲ ਮਾੜੇ ਤੋਂ ਮਾੜਾ ਜਿਹੜਾ ਅਲਫਾਜ਼ ਜੋੜ ਕੇ ਉਹਨੂੰ ਦਹਿਸ਼ਤਗਰਦ, ਅੱਤਵਾਦੀ ਤੇ ਕਾਤਲ ਤੇ ਉਹਨੂੰ ਸਿਰ ਫਿਰਿਆ ਕਹਿ ਕੇ ਉਹਨੂੰ ਬਦਨਾਮ ਕਰਕੇ ਤੇ ਉਹਦੇ ਉੱਤੇ ਜਿਹੜੇ ਜ਼ੁਲਮ ਆ ਉਹ ਕਰਨ ਦੀ ਜਿਹੜੀ ਸੀ ਇੱਥੇ ਰਵਾਇਤ ਚੱਲ ਪਈ। ਤੇ ਉਹ ਸਿੱਖ ਵਿਚਾਲੇ ਕਸੂਤੇ ਫਸ ਗਏ ਜਿਨ੍ਹਾਂ ਦੇ ਵਾਅਦਿਆਂ, ਜਿਨ੍ਹਾਂ ਨੇ ਇਹਨਾਂ ਲੀਡਰਸ਼ਿਪ ਦੇ ਵਾਅਦਿਆਂ ਦੇ ਉੱਤੇ ਸਿੱਖਾਂ ਨੂੰ ਇੱਥੇ ਲੈ ਕੇ ਆਂਦਾ ਸੀਗਾ ਵੀ ਚਲੋ ਜੀ ਆਪਾਂ ਉੱਥੇ ਰਹਿ ਕੇ ਦੋਨੇ ਕੌਮਾਂ ਆਰਾਮ ਨਾਲ ਰਵਾਂਗੇ। ਪਰ ਜੋ ਕੁਛ ਸਿੱਖਾਂ ਨਾਲ ਹੋਇਆ ਉਹਦੇ ਫਿਰ ਇਹੀ ਮੂੰਹੋਂ ਨਿਕਲਣਾ ਸੀਗਾ ਹਰੇਕ ਸਿੱਖ ਦੇ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। 1984 ਦਾ ਜਿਹੜਾ ਘਟਨਾਕ੍ਰਮ ਆ ਉਹਨੇ ਸਿੱਖਾਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਮੈਸੇਜ ਆ ਉਹ ਦਿੱਤਾ, ਕਿਉਂਕਿ ਇਸ ਤੋਂ ਪਹਿਲਾਂ ਸਿੱਖ ਜਿਹੜੇ ਸੀ ਉਹ ਮੁਸਲਮਾਨਾਂ ਦਾ ਜਾਂ ਗੋਰਿਆਂ ਦਾ, ਜਿਹਨੂੰ ਈਸਾਈ ਕਹਿੰਦੇ ਆਪਾਂ, ਹੋਰ ਕਈ ਕੌਮਾਂ ਦਾ ਜਿਹੜਾ ਸੀਗਾ ਕਰੂਰ ਚਿਹਰਾ ਦੇਖ ਚੁੱਕੇ ਸੀਗੇ ਵੀ ਸਿੱਖਾਂ ਦਾ ਰਾਜ ਨਹੀਂ ਸੀਗਾ ਤੇ ਉਹ ਰਾਜ ਭਾਗ ਵਾਲੇ ਸੀਗੇ ਮੁਸਲਮਾਨ ਜਾਂ ਗੋਰੇ, ਉਹਨਾਂ ਨੇ ਫਿਰ ਸਿੱਖਾਂ ਉੱਤੇ ਜ਼ੁਲਮ ਕੀਤੇ ਤੇ ਹਿੰਦੂਆਂ ਬਾਰੇ ਸਿੱਖਾਂ ਨੂੰ ਵਹਿਮ ਰਹਿ ਜਾਣਾ ਸੀਗਾ। 1947 ਦੇ ਮੌਕੇ ਜੇਕਰ ਸਿੱਖ ਹਿੰਦੁਸਤਾਨ ਦੇ ਨਾਲ ਨਾ ਰਲਦੇ ਤਾਂ ਜਿਹੜੀ ਇੱਥੋਂ ਦੀ ਲੀਡਰਸ਼ਿਪ ਆ ਹਿੰਦੁਸਤਾਨ ਦੀ, ਇਹਦੇ ਬਾਰੇ ਵਹਿਮ ਰਹਿ ਜਾਣਾ ਸੀ ਵੀ ਸ਼ਾਇਦ ਇਹ ਚੰਗੇ ਹੋਣਗੇ। ਪਰ ਹੁਣ ਉਹਨਾਂ ਨੇ ਚੰਗੀ ਤਰ੍ਹਾਂ ਦਿਖਾਤਾ ਪਿਛਲੇ 50, 60, 70 ਸਾਲਾਂ ਦੇ ਵਿੱਚ ਜੋ ਸਿੱਖਾਂ ਨਾਲ ਵਧੀਕੀਆਂ ਹੋਈਆਂ, ਜੋ ਬੇਇਨਸਾਫੀਆਂ ਹੋਈਆਂ, ਜਿਵੇਂ ਧੋਖੇ ਦਿੱਤੇ ਗਏ, ਜਿਵੇਂ ਜ਼ੁਲਮ ਕੀਤੇ ਗਏ, ਜਿਵੇਂ ਸਿੱਖਾਂ ਦੇ ਜਾਂ ਨਿੱਕੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਬਜ਼ੁਰਗ ਮਾਤਾਵਾਂ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸਾਰਾ ਇਤਿਹਾਸ ਸਾਡੇ ਸਾਹਮਣੇ ਆ। ਇਹਨਾਂ ਜ਼ੁਲਮਾਂ ਦੇ ਸਾਹਮਣੇ ਸਿੱਖ ਫੇਰ ਵੀ ਅੱਜ ਵੀ ਡਟਿਆ ਹੋਇਆ ਤੇ ਸਦਾ ਲਈ ਡਟਿਆ ਰਹੂਗਾ। ਇਹ ਵਹਿਮ ਹੋ ਸਕਦਾ ਕਿਸੇ ਨੂੰ ਕਿ ਸ਼ਾਇਦ ਸਿੱਖਾਂ ਦੇ ਉੱਤੇ ਜ਼ੁਲਮ ਕਰਕੇ ਸਿੱਖਾਂ ਨੂੰ ਦਬਾਇਆ ਜਾ ਸਕਦਾ। ਸਿੱਖ ਇਹੋ ਜਿਹੀ ਕੌਮ ਆ, ਇਹਨੂੰ ਬੁੱਕਲ 'ਚ ਪਿਆਰ 'ਚ ਨਾਲ ਕਹੋ ਵੀ ਆਪਾਂ ਜਿਹੜਾ ਹਿਮਾਲਿਆ ਪਰਬਤ ਆ ਇਹਨੂੰ ਅਰਬ ਸਾਗਰ ਸੁੱਟਣਾ, ਇਹ ਸੁੱਟਣ ਜੋਗੇ ਹੈਗੇ ਆ ਪਤਾ ਨਹੀਂ, ਪਰ ਇਹ ਤੁਰ ਜ਼ਰੂਰ ਪੈਣਗੇ ਵੀ ਸਾਨੂੰ ਪਿਆਰ ਨਾਲ ਹਾਕ ਮਾਰੀ ਆ। ਪਰ ਇਹਨਾਂ ਨੂੰ ਧੱਕੇ ਨਾਲ, ਜ਼ੁਲਮ ਨਾਲ, ਵਧੀਕੀ ਕਰਕੇ, ਬੇਇਨਸਾਫੀ ਕਰਕੇ ਕੋਈ ਗੱਲ ਮਨਵਾਉਣੀ ਸਿੱਖਾਂ ਤੋਂ ਬੜੀ ਔਖੀ ਤੇ ਨਾਮੁਮਕਿਨ ਜੀ ਗੱਲ ਆ। ਤੋ ਜਿੱਥੇ ਇਹ ਸਿੱਧੇ ਹਮਲੇ ਹੋ ਰਹੇ ਨੇ ਉੱਥੇ ਸਿੱਧੇ ਹਮਲਿਆਂ ਦੇ ਰਿਐਕਸ਼ਨ ਦੇ ਵਿੱਚ ਜਦੋਂ ਗੁਰਾਂ ਦਾ, ਖਾਲਸਾ ਪੰਥ ਦਾ, ਸਿੱਖਾਂ ਦਾ ਇੱਕ ਹਿੱਸਾ, ਖਾਸ ਤੌਰ ਤੇ ਜਿਹੜੇ ਜਜ਼ਬਾਤੀ ਸਿੱਖ ਨੌਜਵਾਨ ਹੁੰਦੇ ਆ ਜਾਂ ਕੌਮ ਦਾ ਜਜ਼ਬਾਤੀ ਹਿੱਸਾ ਜਿਹੜਾ ਹੈ, ਜਦੋਂ ਉਹ ਪ੍ਰਤੀਕਿਰਿਆ ਵਿੱਚ ਆਉਂਦਾ ਤਾਂ ਨਾਲ ਦੀ ਨਾਲ
ਹਿੰਦੂ ਭਾਈਚਾਰੇ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਮਾਸੂਮ ਜਿਹਾ ਚਿਹਰਾ ਬਣਾ ਕੇ, ਬੜਾ ਭੋਲਾ ਜਿਹਾ ਬਣ ਕੇ, ਬੀਬਾ ਜਿਹਾ ਬਣ ਕੇ ਸਿੱਖਾਂ ਦੇ ਮੂਹਰੇ ਆ ਕੇ ਖੜ ਜਾਂਦਾ ਵੀ ਠੀਕ ਆ, ਉਹ ਮਾੜੇ ਸੀ, ਉਹਨਾਂ ਨੇ ਗਲਤ ਕੀਤਾ, ਅਸੀਂ ਤਾਂ ਤੁਹਾਡੇ ਨਾਲ ਆ, ਤੁਹਾਡੇ ਭਰਾ ਵਾਂ। ਇੱਕ ਪਾਸੇ ਸਿੱਖਾਂ ਦੇ ਰੱਜ ਕੇ ਛੱਤਰ ਫਿਰ ਰਿਹਾ ਹੁੰਦਾ, ਸਿੱਖਾਂ ਉੱਤੇ ਜ਼ੁਲਮ ਹੋ ਰਿਹਾ ਹੁੰਦਾ, ਦੂਜੇ ਪਾਸੇ ਸਿੱਖਾਂ ਦੇ ਨਾਲ ਇਹ ਆ ਕੇ ਖੜ ਜਾਂਦੇ ਆ ਤੇ ਸਿੱਖ ਬੜੀ ਕਸੂਤੀ ਸਥਿਤੀ 'ਚ ਫਸਿਆ ਹੁੰਦਾ ਵੀ ਉਹ ਕਿਹੜੇ ਮੂੰਹ ਨੂੰ ਸੱਚ ਮੰਨੇ, ਕਿਹੜੀ ਗੱਲ ਨੂੰ ਸਹੀ ਮੰਨੇ। ਇਸ ਤਰ੍ਹਾਂ ਸਿੱਖਾਂ ਦਾ ਜਿਹੜਾ ਸਰੀਰਕ ਤੌਰ ਦੇ ਉੱਤੇ, ਮਾਨਸਿਕ ਤੌਰ ਤੇ ਜਿਹੜਾ ਸੰਤਾਪ ਆ, ਜਿਹੜਾ ਜ਼ੁਲਮ ਹੋ ਰਿਹਾ, ਉਹ ਇੱਕ ਉਹਦੇ ਲਈ ਦੁਬਿਧਾ ਪੈਦਾ ਹੋ ਰਹੀ ਆ ਵੀ ਸਿੱਖ ਜਾਵੇ ਤਾਂ ਜਾਵੇ ਕਿੱਧਰ ਨੂੰ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹੈਗੇ ਆ ਕਿ ਸਿੱਖਾਂ ਦਾ ਸਿਦਕ ਤੋੜਨ ਦੇ ਲਈ ਬੜੇ ਯਤਨ ਹੋ ਰਹੇ ਆ। ਸਿੱਖਾਂ ਦਾ ਸਿਦਕ ਤੋੜਨ ਦੇ ਲਈ ਕੀ ਕੀਤਾ ਜਾ ਰਿਹਾ ਕਿ ਸਿੱਖਾਂ ਦੇ ਸਿਰ ਦੇ ਉੱਤੇ ਇਹੋ ਜਿਹੀ ਸਾਈਕੀ, ਇਹੋ ਜਿਹੀ ਮਾਨਸਿਕਤਾ ਉਹਨਾਂ ਦੇ ਵਿੱਚ ਭਰਨ ਦੇ ਯਤਨ ਹੋ ਰਹੇ ਨੇ ਕਿ ਸਿੱਖ ਆਪਦੇ ਹੀ ਧਰਮ ਦੇ ਉਲਟ ਭੁਗਤ ਜਾਣ। ਭਾਰਤ ਨੇ ਇਹੋ ਜਿਹਾ ਮੀਡੀਆ ਪੈਦਾ ਕਰ ਲਿਆ, ਇਹੋ ਜਿਹੀਆਂ ਕਿਤਾਬਾਂ ਲੇਖਕ ਲਿਖ ਰਹੇ ਨੇ, ਇਹੋ ਜਿਹੀਆਂ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਨੇ ਟੈਲੀਵਿਜ਼ਨ ਦੇ ਰਾਹੀਂ, ਫਿਲਮਾਂ ਦੇ ਰਾਹੀਂ, ਮੀਡੀਆ ਦੇ ਰਾਹੀਂ। ਉਹ ਸਿੱਖ ਜਿਹੜੇ ਇਸ ਖਿੱਤੇ ਦੀ ਸ਼ਾਨ ਬਣ ਕੇ ਵਿਚਰੇ ਨੇ, ਉਹ ਗੁਰਾਂ ਦਾ ਪਿਆਰਾ ਖਾਲਸਾ ਜਿਹਨੇ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਝੰਡੇ ਚਲਾਏ ਨੇ, ਉਸ ਗੁਰਾਂ ਦੇ ਪਿਆਰੇ ਖਾਲਸੇ ਨੂੰ ਪੈਰਾਂ ਹੇਠ ਰੋਲਣ ਦੇ ਲਈ ਉਹਨਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ। ਔਰ ਉਸ ਮਾਹੌਲ ਦਾ ਕੇਂਦਰੀ ਨੁਕਤਾ ਹੈਗਾ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜਨਾ, ਸਿੱਖਾਂ ਨੂੰ ਸ਼ਬਦ ਗੁਰੂ ਦੇ ਨਾਲੋਂ ਤੋੜਨਾ। ਉਹਦਾ ਕਾਰਨ, ਉਹਦਾ ਬੇਸ ਕੀ ਹੈ, ਉਹ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਜਾਂ ਭਾਰਤੀ ਹਕੂਮਤੀ ਤੰਤਰ ਜ਼ਿਆਦਾ ਵਧੀਆ ਸਮਝਦਾ ਹੋਣਾ। ਪਰ ਜਿਹੜਾ ਸਿੱਖ ਨਜ਼ਰੀਏ ਤੋਂ ਗੱਲ ਸਮਝ ਲੱਗਦੀ ਆ ਤਾਂ ਇੰਜ ਜਾਪਦਾ ਕਿ ਸਿੱਖ ਲੀਡਰਸ਼ਿਪ ਨੇ 1947 ਮੌਕੇ ਜਿਹੜੀ ਗਲਤੀ ਕੀਤੀ ਹਿੰਦੁਸਤਾਨ ਰਲਣ ਦੀ, ਉਸ ਚੀਜ਼ ਨੂੰ ਹੁਣ ਜਿਹੜਾ ਹਿੰਦੂ ਹਾਕਮ ਆ ਉਹ ਬੁਰੀ ਤਰ੍ਹਾਂ ਸਮਝ ਗਿਆ। ਸੋ ਹਿੰਦੂ ਤਵੀ ਜਿਹੜੀਆਂ ਤਾਕਤਾਂ ਨੇ, ਹਿੰਦੂ ਕੱਟੜਪੰਥੀ ਜਿਹੜੀਆਂ ਤਾਕਤਾਂ ਨੇ, ਉਹਨਾਂ ਨੇ ਇਹ ਸੋਚਿਆ ਹੋਇਆ ਵਾ ਕਿ ਹਿੰਦੂਆਂ ਵਾਂਗੂ ਸਿੱਖਾਂ ਦਾ ਘਾਣ ਕਰਨਾ, ਮਤਲਬ ਜਿਹੋ ਜਿਹਾ ਹਿੰਦੂ ਜੀਵਨ ਜਿਉਂਦੇ ਨੇ ਉਹਨਾਂ ਵਰਗਾ ਜੀਵਨ ਬਣਾਉਣਾ। ਇਸ ਕਰਕੇ ਸਿੱਖਾਂ ਨੂੰ ਹਿੰਦੂ ਮੰਨੋ। ਤੋ ਸੰਵਿਧਾਨ ਦੇ ਵਿੱਚ ਵੀ ਸਿੱਖਾਂ ਨੂੰ ਹਿੰਦੂ ਲਿਖਿਆ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵੀ, ਚਲੋ ਹੈ ਤਾਂ ਜੀ ਇਹ ਹਿੰਦੂ ਹੀ ਨੇ ਪਰ ਥੋੜਾ ਜਿਹਾ ਕੇਸ ਕੂਸ ਰੱਖ ਲੈਂਦੇ ਨੇ ਕਿ ਬੇਸ਼ੱਕ ਦੀ ਤੁਸੀਂ ਗਾਤਰਾ ਕਿਰਪਾਨ ਵੀ ਪਾ ਲਓ, ਬੇਸ਼ੱਕ ਦੀ ਤੁਸੀਂ ਹੋਰ, ਪਰ ਤੁਸੀਂ ਹਿੰਦੂ ਲਿਖਾਉਣਾ ਮਨਜ਼ੂਰ ਕਰ ਲਓ। ਤੇ ਇੰਨੀ ਮਾੜੀ ਹਾਲਤ ਆ ਕਿ ਪਿਛਲੇ 40-50 ਸਾਲ ਤਾਂ ਸਿੱਖ ਇਸੇ ਗੱਲ ਤੇ ਹੀ ਖਫੇ ਖੂਨ ਹੁੰਦੇ ਰਹੇ ਨੇ ਕਿ ਜਦੋਂ ਸਾਡਾ ਆਨੰਦ ਕਾਰਜ ਹੁੰਦਾ, ਜਦੋਂ ਸਾਡਾ ਵਿਆਹ ਹੁੰਦਾ, ਵਿਆਹ ਤੋਂ ਬਾਅਦ ਜਿਹੜਾ ਸਰਟੀਫਿਕੇਟ ਸਾਡੇ ਸਿਰ ਤੇ ਥੋਪਿਆ ਜਾਂਦਾ ਉੱਤੇ ਲਿਖਿਆ ਹੁੰਦਾ ਹੈਗਾ ਕਿ ਇਸ ਫਲਾਨਾ ਸਿੰਘ ਦਾ ਫਲਾਨੀ ਕੌਰ ਨਾਲ ਜਿਹੜਾ ਵਿਆਹ ਵਾ ਉਹ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ। ਤੇ ਸਿੱਖ ਦਾ ਦਿਲ ਰੋਂਦਾ ਉਸ ਟਾਈਮ ਉਹਨਾਂ ਬਜ਼ੁਰਗਾਂ ਨੂੰ ਚੇਤੇ ਕਰ ਕਰਕੇ ਲਾਹਣਤਾਂ ਪਾਉਣ ਨੂੰ ਜੀ ਕਰਦਾ ਜਿਨ੍ਹਾਂ ਨੇ ਇਸ ਹਿੰਦੂ ਸਮਾਜ ਦੇ ਲਈ ਸਿੱਖ ਨੂੰ ਇਹਦੇ ਮੂਹਰੇ ਬੰਨ੍ਹ ਕੇ ਸਿੱਟਦਾ ਅੱਜ। ਔਰ ਸਾਡੇ ਧਰਮ ਦਾ ਫੈਸਲਾ ਇਹ ਹਿੰਦੂ ਕਰੂਗਾ। ਸਾਡੀ ਨਾ ਸ਼ਕਲ ਰਲਦੀ ਇਹਦੇ ਨਾਲ, ਨਾ ਸਾਡਾ ਸਿਸਟਮ ਰਲਦਾ, ਨਾ ਸਾਡੀ ਮਰਿਆਦਾ ਰਲਦੀ ਆ, ਨਾ ਸਾਡਾ ਕੁਝ ਹੋਰ ਰਲਦਾ। ਉਹਦੇ ਸੋਚ ਸਮਝਾਂ ਹੋਰ ਨੇ, ਸਾਡੀਆਂ ਸੋਚ ਸਮਝਾਂ ਹੋਰ ਨੇ, ਸਾਡੇ ਏਜੰਡੇ ਹੋਰ ਨੇ, ਉਹਨਾਂ ਦੇ ਏਜੰਡੇ ਹੋਰ ਨੇ। ਇਹ ਦੋ ਅੱਡ-ਅੱਡ ਬੋਲੀਆਂ, ਦੋ ਅੱਡ-ਅੱਡ ਸੱਭਿਆਚਾਰਾਂ ਦਾ, ਅੱਡ-ਅੱਡ ਰਹਿਣ ਸਹਿਣ ਦਾ, ਨਾ ਸਾਡਾ ਖਾਣ ਪੀਣ ਰਲਦਾ ਉਹਨਾਂ ਨਾਲ, ਨਾ ਸਾਡਾ ਉਹਨਾਂ ਦੇ ਨਾਲ ਕੋਈ ਬੋਲੀ ਦੀ ਸਾਂਝ ਆ। ਸਿਰਫ ਇਸ ਖਿੱਤੇ ਵਿੱਚ ਇਕੱਠੇ ਰਹਿੰਦਿਆਂ ਹੋਣ ਕਰਕੇ ਥੋੜੀ ਬਹੁਤੀ ਜਿਹੜੀ ਸਾਂਝ ਬਣੀ ਉਹਦੇ ਸਿਰ ਦੇ ਉੱਤੇ ਹੀ ਸਾਡੇ ਉੱਤੇ ਇੱਕ ਇਹੋ ਜਿਹਾ ਗਲਤ ਮਾਹੌਲ ਥੋਪ ਦਿੱਤਾ ਗਿਆ ਕਿ ਜਿਹਦਾ ਹੁਣ ਹੱਦ ਬੰਨਾ ਹੀ ਕੋਈ ਨਹੀਂ ਰਿਹਾ। ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਲਗੀਧਰ ਸ਼ਹਿਨਸ਼ਾਹ ਦਾ ਜਦੋਂ ਜ਼ਿਕਰ ਆਉਂਦਾ ਤਾਂ ਸਿੱਖ ਨੂੰ ਚਾਅ ਚੜ ਜਾਂਦਾ ਕਿ ਮੇਰੇ ਗੁਰੂ ਦੀ ਗੱਲ ਹੋ ਰਹੀ। ਪਰ ਇੱਕ ਹਿੰਦੂ ਨੂੰ ਕਲਗੀਧਰ ਸ਼ਹਿਨਸ਼ਾਹ ਦਾ ਜ਼ਿਕਰ ਹੁੰਦਿਆਂ ਸ਼ਾਇਦ ਉਹਨਾਂ ਚਾਅ ਨਾ ਚੜੇ, ਉਹਨੂੰ ਤਾਂ ਮਹਾਤਮਾ ਗਾਂਧੀ ਦੀ ਬੱਕਰੀ ਚੰਗੀ ਲੱਗੂਗੀ। ਤੇ ਜਿਹੜਾ ਸਿੱਖ ਵਾ ਉਹਨੂੰ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਚੰਗਾ ਲੱਗਦਾ। ਤੇ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸ਼ਾਸਤਰਾਂ ਦਾ ਹੁਕਮ ਆ ਵੀ ਸ਼ਾਸਤਰ ਪਹਿਨ ਕੇ ਰੱਖੋ, ਉਹਨੂੰ ਉਹ ਚੰਗਾ ਲੱਗਦਾ। ਉਹਨੂੰ ਮੀਰੀ ਪੀਰੀ ਦੀਆਂ ਸਿੱਖ ਨੂੰ ਤਲਵਾਰਾਂ ਚੰਗੀਆਂ ਲੱਗਦੀਆਂ। ਪਰ ਜਿਹੜਾ ਹਿੰਦੂ ਭਰਾ ਹੋਊਗਾ ਕੋਈ, ਉਹਨੂੰ ਕ੍ਰਿਸ਼ਨ ਭਗਵਾਨ ਜੀ ਦਾ ਦਰਸ਼ਨ ਚੱਕਰ ਚੰਗਾ ਲੱਗੂਗਾ। ਉਹਨੂੰ ਜਿਹੜੀ ਸ਼ੇਰਾਂ ਵਾਲੀ ਮਾਤਾ ਦੇ 10 ਹੱਥ ਨੇ ਤਾਂ 10 ਵਿੱਚ ਹੀ ਹਥਿਆਰ ਨੇ, ਉਹਨੂੰ ਉਹਨਾਂ ਹਥਿਆਰਾਂ ਪ੍ਰਤੀ ਪਿਆਰ ਆਊਗਾ। ਸਿੱਖ ਨੂੰ ਅਨੰਦਪੁਰ ਸਾਹਿਬ, ਨਨਕਾਣਾ ਸਾਹਿਬ, ਹਜੂਰ ਸਾਹਿਬ, ਨਨਕਾਣਾ ਸਾਹਿਬ, ਇਹੋ ਜਿਹੇ ਜਿਹੜੇ ਸਿੱਖਾਂ ਦੇ ਤੀਰਥ ਸਥਾਨ ਨੇ ਉਹਨਾਂ ਦੀ ਗੱਲ ਸੁਣ ਕੇ ਚਾਅ ਚੜ੍ਹਦਾ। ਜਦੋਂ ਕਿ ਕਿਸੇ ਹਿੰਦੂ ਨੂੰ ਕਾਂਸ਼ੀ ਦਾ ਨਾਂ ਸੁਣ ਕੇ ਪਿਆਰ ਆਉਂਦਾ, ਬਨਾਰਸ ਦਾ ਨਾਂ ਸੁਣ ਕੇ ਪਿਆਰ ਆਉਂਦਾ, ਹਰਿਦੁਆਰ, ਦੁਆਰਕਾ ਤੇ ਹੋਰ ਇਹੋ ਜਿਹੇ ਬਹੁਤ ਸਾਰੇ ਹਿੰਦੂ ਤੀਰਥ ਨੇ ਜਿਨ੍ਹਾਂ ਦਾ ਪਿਆਰ ਹਿੰਦੂ ਦੇ ਮਨ ਵਿੱਚ ਹੁੰਦਾ। ਇਵੇਂ ਹੀ ਜਿਹੜਾ ਸਿੱਖ ਵਾ ਉਹਦੀ ਸਾਰੀ ਜਿਹੜੀ ਜੀਵਨ ਦੀ ਉਹਦੀ ਕਹਾਣੀ ਆ, ਉਹਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਬਹੁਤ ਕੁਝ ਇਹੋ ਜਿਹਾ ਜਿਹੜਾ ਹਿੰਦੂ ਨਾਲੋਂ ਬਿਲਕੁਲ ਉਲਟ ਵਾ, ਬਿਲਕੁਲ ਵੱਖਰਾ ਵਾ, ਬਿਲਕੁਲ ਇੱਕ ਦੂਜੇ ਦੇ ਖਿਲਾਫ ਆ। ਪਰ ਧੱਕੇ ਦੇ ਨਾਲ ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਤਾਂ ਹਿੰਦੂ ਹੋ, ਤੁਸੀਂ ਤਾਂ ਹਿੰਦੂ ਹੋ। ਤੇ ਜਦੋਂ ਕਿ
ਜਿਹੜਾ ਸਿੱਖ ਇਤਿਹਾਸ ਆ ਜਾਂ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚੋਂ ਸਾਨੂੰ ਸੇਧ ਇਹੀ ਮਿਲਦੀ ਆ ਕਿ ਕਲਗੀਧਰ ਸ਼ਹਿਨशाह ਨੇ ਇਹ ਚੇਤਾਵਨੀ, ਇਹ ਵਾਰਨਿੰਗ ਦਿੱਤੀ ਸੀ ਖਾਲਸੇ ਨੂੰ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਭਾਈ ਗੁਰਾਂ ਦੇ ਪਿਆਰੇ ਸਿੱਖੋ, ਖਾਲਸਾ ਜੀ ਜਿੰਨਾ ਚਿਰ ਤਾਂ ਤੁਸੀਂ ਬ੍ਰਾਹਮਣ ਤੋਂ ਮੁਕਤ ਰਹੇ, ਬ੍ਰਾਹਮਣਵਾਦ ਤੋਂ ਮੁਕਤ ਰਹੇ, ਜਿੰਨਾ ਟਾਈਮ ਤੁਸੀਂ ਹਿੰਦੂ ਪੁਣੇ ਤੋਂ ਮੁਕਤ ਰਹੇ, ਜਬ ਲਗ ਖਾਲਸਾ ਰਹੇ ਨਿਆਰਾ, ਕੀ ਤੋਂ ਨਿਆਰਾ ਰਹਿਣਾ? ਬ੍ਰਾਹਮਣਵਾਦ ਤੋਂ ਨਿਆਰਾ ਰਹਿਣਾ। ਤੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ। ਜੇ ਤੁਸੀਂ ਬਾਹਮਣ ਜਾਂ ਬ੍ਰਾਹਮਣਵਾਦ ਦੇ ਮਗਰ ਲੱਗੇ, ਤੁਸੀਂ ਹਿੰਦੂ ਪੁਣਾ ਅਪਣਾਇਆ ਜਾਂ ਹਿੰਦੂ ਬਣਨਾ ਚਾਹਿਆ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਮੈਂ ਉਹੋ ਜਿਹੇ ਬੰਦੇ ਦੀ ਸ਼ਕਲ ਹੀ ਨਹੀਂ ਦੇਖਣੀ, ਇਹੋ ਜਿਹੇ ਸਿੱਖ ਦੀ ਜਿਹੜੇ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚੋਂ ਹਿੰਦੂ ਪੁਣਾ ਜਿਹੜਾ ਸੀਗਾ ਧਾਰਨ ਕਰਨਗੇ। ਪਰ ਧੱਕੇ ਦੇ ਨਾਲ ਭਾਰਤੀ ਸੰਵਿਧਾਨ ਕਹਿੰਦਾ ਹੈਗਾ ਕਿ ਤੁਸੀਂ ਹਿੰਦੂ ਹੋ ਤੇ ਤੁਸੀਂ ਤੁਹਾਡੇ ਤੇ ਜਿਹੜੇ ਹਿੰਦੂ ਮੈਰਿਜ ਐਕਟ, ਹਿੰਦੂ ਅਡਾਪਟੇਸ਼ਨ ਐਕਟ, ਹਿੰਦੂ ਪ੍ਰਾਪਰਟੀ ਲਾ, ਜਿੰਨੇ ਕਾਨੂੰਨ ਸਾਡੇ ਤੇ ਥੋਪੇ ਹੋਏ ਨੇ ਉਹ ਸਾਰੇ ਹਿੰਦੂਆਂ ਵਾਲੇ ਨੇ। ਤੇ ਇਹ ਹਿੰਦੂ ਭੁੱਲੇ ਬੈਠੇ ਨੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਾਂ ਹੋਰ 6 ਸਿੱਖ ਰਿਆਸਤਾਂ ਸੀ, ਉਦੋਂ ਕਿਸੇ ਹਿੰਦੂ ਤੇ ਇਸ ਤਰੀਕੇ ਨਾਲ ਧੱਕੇ ਨਾਲ ਉਹਨੂੰ ਨਹੀਂ ਸੀ ਕਿਹਾ ਕਿਸੇ ਵੀ ਤੂੰ ਸਿੱਖ ਆ। ਹਿੰਦੂ ਨੂੰ ਉਦੋਂ ਹਿੰਦੂ ਹੋਣ ਦਾ ਮਾਣ ਦਿੱਤਾ। ਜੇਕਰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ ਸੋਨੇ ਦੀ ਸੇਵਾ ਕੀਤੀ ਆ ਤਾਂ ਉਹਨੇ ਉਹੋ ਜਿਹੀ ਸੇਵਾ ਹਿੰਦੂਆਂ ਦੇ ਜਿਹੜੇ ਤੀਰਥ ਸਥਾਨ ਸੀਗੇ ਉੱਥੇ ਵੀ ਉਵੇਂ ਕੀਤੀ। ਤੇ ਉਹਨੇ ਆਪਦੇ ਵੱਲੋਂ ਇਹ ਵੱਖਰਾਪਣ ਦਿਖਾਇਆ ਕਿ ਸਿੱਖ ਹੋਰ ਆ ਤੇ ਹਿੰਦੂ ਹੋਰ ਨੇ, ਦੋਨੇ ਕੌਮਾਂ ਜਿਹੜੀਆਂ ਨੇ ਉਹ ਇੱਥੇ ਆਰਾਮ ਦੇ ਨਾਲ ਮੇਰੇ ਰਾਜ ਦੇ ਵਿੱਚ ਦੋਨੇ ਕੌਮਾਂ ਇੱਕੋ ਜਿਹਾ ਮਾਣ ਪਾਉਣ। ਪਰ ਅੱਜ ਹਿੰਦੁਸਤਾਨ ਦੇ ਵਿੱਚ ਜਦੋਂ ਹਿੰਦੂ ਹਾਕਮ ਬਣਿਆ ਤਾਂ ਉਹਨੇ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜਿਹੜੇ ਰਾਜੇ ਹੋਏ ਨੇ ਉਹਨਾਂ ਤੋਂ ਉਲਟ ਉਹਨੇ ਹਰੇਕ ਸਿੱਖ ਦੇ ਸਾਹਮਣੇ ਇੱਕ ਇਹੋ ਜਿਹੀ ਸਥਿਤੀ ਪੈਦਾ ਕਰਤੀ ਜਿਵੇਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਖੜੇ ਹੋਏ ਸਾਹਿਬਜ਼ਾਦਿਆਂ ਦੇ ਸਾਹਮਣੇ ਉਸ ਮੌਕੇ ਵੰਗਾਰ ਸੀ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਮੌਤ ਕਬੂਲ ਕਰ ਲਓ। ਅੱਜ ਜਿਹੜਾ ਸਿੱਖ ਸਿੱਖੀ ਨੂੰ ਦਿਲੋਂ ਪਿਆਰ ਕਰਦਾ ਉਹਦੇ ਸਾਹਮਣੇ ਵੀ ਇਹੀ ਸਥਿਤੀ ਆ ਵੀ ਜਾਂ ਤਾਂ ਘੋਣ ਮੋਨ ਹੋ ਕੇ ਤੇ ਹੋਰ ਜਿਹੜਾ ਮੂੰਹ ਸਰ ਮੁੰਨ ਕੇ ਜਰਦਾ ਬੀੜੀ ਤੰਬਾਕੂ ਤੇ ਹੋਰ ਪੁੱਠੀਆਂ ਗੱਲਾਂ ਖਾ ਪੀ ਕੇ ਹਿੰਦੂ ਮਰਿਆਦਾ ਧਾਰਨ ਕਰ ਲਾ, ਜਾਂ ਤਾਂ ਹਿੰਦੂ ਹੋਣਾ ਮੰਨ ਲਾ, ਤੇ ਨਹੀਂ ਫਿਰ ਤੈਨੂੰ ਜਿਹੜਾ ਹੈਗਾ ਜਿਉਣ ਨਹੀਂ ਦਿਆਂਗੇ। ਤੇ ਇਹੋ ਜਿਹੀ ਜ਼ਿੰਦਗੀ ਹੋਏਗੀ ਤੇ ਨਾ ਤੂੰ ਜਿਉਂਦਿਆਂ ਚ ਹੋਏਗਾ ਤੇ ਨਾ ਤੂੰ ਮਰਿਆਂ ਚ ਹੋਏਗਾ। ਅੱਜ ਇਹੀ ਜਿਹੜਾ ਜ਼ੁਲਮ ਆ, ਇਹੀ ਜਿਹੜਾ ਸੰਤਾਪ ਆ, ਹਰੇਕ ਸਿੱਖ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਭੋਗ ਰਿਹਾ। ਤੇ 1947 ਤੋਂ ਬਾਅਦ ਜਦੋਂ ਹਿੰਦੂ ਹਾਕਮਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਸਿੱਖ ਜਿਹੜੇ ਨੇ ਕੱਲ ਕਲਾ ਨੂੰ ਕਦੇ ਨਾ ਕਦੇ ਅੱਕ ਕੇ, ਕਿਉਂਕਿ ਦੁਖੀ ਕਰਨਾ ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਮੰਨ ਹੀ ਲਿਆ ਕਿ ਸਿੱਖਾਂ ਨੂੰ ਹਿੰਦੂ ਕਹਿਣਾ, ਤੇ ਜਦੋਂ ਸਿੱਖਾਂ ਨੂੰ ਹਿੰਦੂ ਕਵਾਂਗੇ ਇੱਕ ਨਾ ਇੱਕ ਦਿਨ ਪ੍ਰਤੀਕਿਰਿਆ ਕਰਨਗੇ ਕਿ ਜੇ ਸਾਡੇ ਨਾਲ ਆਹੀ ਕੁਛ ਕਰਨਾ ਫਿਰ ਸਾਨੂੰ ਅੱਡ ਹੀ ਕਰ ਦਿਓ। ਇਹ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸਿੱਖ ਜਿਹੜਾ ਹੈਗਾ ਕਦੇ ਨਾ ਕਦੇ ਰਿਐਕਟ ਕਰੇਗਾ, ਕਦੇ ਨਾ ਕਦੇ ਆਪਦਾ ਵੱਖਰਾ ਦੇਸ਼ ਮੰਗੇਗਾ। ਇੱਥੇ ਆ ਕੇ ਇਤਿਹਾਸਕਾਰ ਹੋਣ, ਚਾਹੇ ਕੋਈ ਸਿੱਖ ਫਲਸਫੇ ਦਾ ਮਾਹਿਰ ਹੋਵੇ, ਚਾਹੇ ਕੋਈ ਪੋਲੀਟੀਕਲ ਲੀਡਰ ਹੋਵੇ, ਇਸ ਗੱਲ ਨੂੰ ਉਹ ਜ਼ਰੂਰ ਮੰਨਦਾ ਕਿ 1947 ਮੌਕੇ ਵੀ ਸਿੱਖ ਖਾਲਿਸਤਾਨ ਨਹੀਂ ਸੀ ਮੰਗਦੇ, 1947 ਤੋਂ ਬਾਅਦ ਵੀ ਨਹੀਂ ਸੀ ਖਾਲਿਸਤਾਨ ਮੰਗਦੇ। ਸਿੱਖ ਤਾਂ ਹਿੰਦੁਸਤਾਨ ਦੇ ਨਾਲ ਰਹਿਣ ਨੂੰ, ਹਿੰਦੁਸਤਾਨ ਦੇ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣ ਨੂੰ, ਜੋ ਹੱਕ ਹਕੂਕ ਬਾਕੀਆਂ ਦੇ ਨੇ ਉਹੀ ਮੰਨਣ ਨੂੰ ਇੱਥੇ ਲੰਮਾ ਅਰਸਾ ਉਹ ਸਾਰਾ ਕੁਝ ਚੱਲਦੇ ਰਹੇ ਜਿਹੜਾ ਕੁਝ ਸਿੱਖਾਂ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਸੀ। ਪਰ ਧਰਮ ਜਦੋਂ ਮੋਰਚੇ ਦੇ ਮੌਕੇ ਜਦੋਂ ਪੰਥ ਨੇ, ਜਦੋਂ ਪੰਜਾਬ ਨੇ ਰਲ ਮਿਲ ਕੇ ਇੱਕ ਇਹੋ ਜਿਹੇ ਹੱਕਾਂ ਦੇ ਲਈ ਆਪਦੀਆਂ ਲਈ ਸੰਘਰਸ਼ ਸ਼ੁਰੂ ਕੀਤਾ ਤਾਂ ਉਹਨਾਂ ਨੇ ਉਹ ਹਰਕਤ ਕੀਤੀ ਜਿਹਦੇ ਰਿਜ਼ਲਟ ਜਿਹੜੇ ਸੀ, ਜਿਹਦੇ ਨਤੀਜੇ ਜਿਹੜੇ ਸੀਗੇ ਉਹ ਇਹੀ ਨਿਕਲਣੇ ਸੀ ਕਿ ਸਿੱਖ ਜਿਹੜੇ ਆ ਉਹ ਖਾਲਿਸਤਾਨ ਦੇ ਰਾਹ ਪੈ ਜਾਂਦੇ। 1984 ਤੋਂ ਪਹਿਲਾਂ ਕੋਈ ਵੀ ਸਿੱਖਾਂ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਖਾਲਿਸਤਾਨ ਦੀ ਗੱਲ ਦਾ ਹਮੈਤੀ ਨਹੀਂ ਸੀ। ਬਾਹਲੇ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਦੇ ਨਾਲ ਅਸਹਿਮਤ ਸੀ, ਉਹਨਾਂ ਦੀ ਗੱਲ ਨੂੰ ਚੰਗਾ ਨਹੀਂ ਸੀ ਮੰਨਦੇ, ਉਹਨਾਂ ਦੇ ਸਟਾਈਲ ਨੂੰ, ਉਹਨਾਂ ਦੇ ਬੋਲਚਾਲ ਨੂੰ, ਜੁਝਾਰੂ ਲਹਿਰ ਨੂੰ ਬੜਾ ਜ਼ਿਆਦਾ ਪਿਆਰ ਸਤਿਕਾਰ ਨਹੀਂ ਸੀ ਦਿੰਦੇ, ਕਿਉਂਕਿ ਉਦੋਂ ਅਜੇ ਵੀ ਸੋਚਿਆ ਜਾਂਦਾ ਸੀ ਸਿੱਖਾਂ ਵੱਲੋਂ ਵੀ ਹੋ ਸਕਦਾ ਇਸ ਰੌਲੇ ਗੋਲੇ ਦੇ ਵਿੱਚ ਸਿੱਖ ਜਿਹੜਾ ਹੈ ਉਹਦੀ ਜਿਹੜੀ ਹੱਕ ਦੀ ਆਵਾਜ਼ ਆ ਉਹ ਦਿੱਲੀ ਵਾਲੇ ਸੁਣ ਲੈਣ ਤੇ ਗੱਲ ਜਿਹੜੀ ਇੱਥੇ ਰੁਕ ਜਾਵੇ ਤੇ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਸਿੱਖ ਜੁਝਾਰੂ ਜਿਹੜੇ ਨੇ ਇਹਨਾਂ ਵਾਲੀ ਗੱਲ ਜਿਹੜੀ ਹੈਗੀ ਹੈ ਤਾਂ ਵਧੀਆ, ਦੇਖਣ ਸੁਣਨ ਨੂੰ ਤਾਂ ਚੰਗੀ ਲੱਗਦੀ ਆ, ਪਰ ਜੇ ਹੋ ਸਕੇ ਤਾਂ ਇਹਨਾਂ ਤੋਂ ਬਚਿਆ ਜਾ ਸਕੇ ਇਸ ਗੱਲ ਤੋਂ। ਪਰ ਕਿੱਥੇ ਦਿੱਲੀ ਦਰਬਾਰ ਨੇ ਉਹ ਹਰਕਤ ਕੀਤੀ ਕਿ 5 ਜੂਨ 1984 ਤੋਂ ਪਹਿਲਾਂ ਜਿਸ ਖਾਲਿਸਤਾਨ ਦੇ ਨਾਰੇ ਨੂੰ
ਮਸਾਂ 1 ਜਾਂ 2% ਸਿੱਖਾਂ ਵਿੱਚੋਂ ਹਮਾਇਤ ਸੀਗੀ। ਫੇਰ ਤਾਂ ਇਹ ਹਾਲ ਹੋ ਗਿਆ ਜਦੋਂ ਅਕਾਲ ਤਖਤ ਸਾਹਿਬ ਦੀ ਢੱਠੇ ਹੋਏ ਦੀ ਫੋਟੋ ਦੇਖੀ, ਫੇਰ ਤਾਂ 1 ਜਾਂ 2% ਰਹਿ ਗਏ ਹੋਣੇ ਆ ਜਿਹੜੇ ਅਜੇ ਵੀ ਖਾਲਿਸਤਾਨ ਦੇ ਰਾਹ ਨਹੀਂ ਪਏ ਜਾਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਦੇ ਉਲਟ ਹੈ। ਸਾਰੇ ਸਿੱਖਾਂ ਨੂੰ ਧੱਕ ਕੇ ਜੁੱਤੀ ਫੇਰ ਕੇ ਕੰਧ ਦੇ ਨਾਲ ਲਾ ਕੇ ਜਦੋਂ ਕੋਈ ਰਾਹ ਹੀ ਨਹੀਂ ਰਿਹਾ, ਉਦੋਂ ਫਿਰ ਉਹਨਾਂ ਤੋਂ ਖਾਲਿਸਤਾਨ ਤੋਂ ਬਗੈਰ ਕੋਈ ਜਦੋਂ ਉਹਨਾਂ ਕੋਲੇ ਰਾਹ ਨਹੀਂ ਛੱਡਿਆ, ਫਿਰ ਉਹ ਖਾਲਿਸਤਾਨ ਦੇ ਰਾਹ ਧੱਕੇ ਨਾਲ ਸਟੇਟ ਨੇ ਪਾਏ, ਇੰਡੀਅਨ ਸਟੇਟ ਨੇ ਪਾਏ। ਜੇ ਅੱਜ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨ ਦੀ ਗੱਲ ਚੱਲ ਰਹੀ ਆ, ਇਹਦੇ ਲਈ ਇੱਕ ਵੀ ਸਿੱਖ ਜ਼ਿੰਮੇਵਾਰ ਨਹੀਂ। ਇਹਦੇ ਲਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਉਹਨਾਂ ਬਦ ਦਿਮਾਗ ਲੋਕਾਂ ਦੀ ਆ ਜਿਨ੍ਹਾਂ ਨੇ ਸਿੱਖਾਂ ਨੂੰ ਹਿੰਦੂ ਬਣਾਉਣਾ ਚਾਹਿਆ, ਸਿੱਖਾਂ ਉੱਤੇ ਹਿੰਦੂਆਂ ਵਾਲੇ ਕਾਨੂੰਨ ਥੋਪਣੇ ਚਾਹੇ, ਜਿਨ੍ਹਾਂ ਨੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਸਿੱਖੀ ਕੱਢ ਕੇ ਹਿੰਦੂਪੁਣਾ ਭਰਨਾ ਚਾਹਿਆ। ਤੇ ਉਹ ਸਾਜ਼ਿਸ਼ਾਂ ਉਹਨਾਂ ਗੱਲਾਂ ਦਾ ਵਿਰੋਧ ਸਿੱਖਾਂ ਨੇ ਕਰਨਾ ਹੀ ਕਰਨਾ ਸੀ। ਤੇ ਜੇਕਰ ਉਦੋਂ ਹੀ ਰੁਕ ਜਾਂਦੇ ਕਿ ਇਹ ਜਿਹੜੀਆਂ ਕਰਤੂਤਾਂ ਮਾੜੀਆਂ ਨੇ, ਇਹਨਾਂ ਗੱਲਾਂ ਦੇ ਰਿਜ਼ਲਟ ਦੇ ਵਿੱਚ ਸਿੱਖ ਜਿਹੜਾ ਭੜਕਦਾ ਵਾ, ਤੇ ਕਿਉਂ ਨਾ ਆਪਾਂ ਇਸ ਮੁਲਕ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਕੇ ਰੱਖੀਏ ਜਿਹਦੇ ਨਾਲ ਸਾਰੇ ਦੇ ਸਾਰੇ ਭਾਈਚਾਰੇ ਜਿਹੜੇ ਆਰਾਮ ਨਾਲ ਰਹਿ ਸਕਣ। ਪਰ ਨਹੀਂ, ਅੱਗੇ ਦੀ ਅੱਗੇ ਗੱਲ ਵਧਾਉਂਦੇ ਗਏ, ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਗਈ, ਤੇ ਅੱਜ ਸਿੱਖ ਸਮਾਜ ਜਿਹੜਾ ਹੈਗਾ ਬੇਗਾਨਗੀ ਦੀ ਭਾਵਨਾ ਦੇ ਵਿੱਚ ਜਿਹੜਾ ਜੀ ਰਿਹਾ। ਤੇ ਨਾਲ ਦੀ ਨਾਲ ਉਹਨਾਂ ਵਰਤਾਰਿਆਂ, ਉਹਨਾਂ ਘਟਨਾਵਾਂ, ਉਹਨਾਂ ਵਿਅਕਤੀਆਂ ਦੇ ਨਾਲ ਵੀ ਇੱਕ ਟਕਰਾਅ ਦੀ ਪੋਜੀਸ਼ਨ 'ਚ ਆ ਜਿਨ੍ਹਾਂ ਦਾ ਨਿਸ਼ਾਨਾ ਸਿੱਖੀ ਅਤੇ ਸਿੱਖਾਂ ਨੂੰ ਖੋਰਾ ਲਾਉਣਾ ਵਾ। ਇਹ ਖੋਰਾ ਲਾਉਣ ਵਾਲੀ ਜਿਹੜੀ ਬਿਰਤੀ ਆ, ਉਹਦੇ ਤਹਿਤ ਜਿਹੜਾ ਦਿੱਲੀ ਦਰਬਾਰ ਨੇ, ਭਾਰਤੀ ਖੁਫੀਆ ਏਜੰਸੀਆਂ ਨੇ, ਹਕੂਮਤੀ ਤੰਤਰ ਨੇ ਜਿਹੜਾ ਇੱਕ ਕੇਂਦਰੀ ਨੁਕਤਾ ਫੜਿਆ ਹੋਇਆ, ਉਹ ਇਹ ਹੈਗਾ ਕਿ ਸਿੱਖਾਂ ਦਾ ਸਿਦਕ ਤੋੜਨਾ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ। ਜਿਹੜਾ ਸਿੱਖਾਂ ਨੂੰ ਹੁਕਮ ਦਿੱਤਾ ਕਲਗੀਧਰ ਪਾਤਸ਼ਾਹ ਨੇ ਕਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨਾ, ਉਹ ਤੋੜਨ ਦੇ ਲਈ ਸਿੱਖਾਂ ਦੀਆਂ ਵੱਧ ਤੋਂ ਵੱਧ ਵੰਡੀਆਂ ਪਾਉਣ ਦੇ ਲਈ, ਸਿੱਖਾਂ ਦੇ ਨਿੱਕੇ ਤੋਂ ਨਿੱਕੇ ਟੁਕੜੇ ਕਰਕੇ ਸਿੱਖਾਂ ਨੂੰ ਇੰਨੇ ਜ਼ਿਆਦਾ ਨਿੱਕੇ ਤੇ ਬਰੀਕ ਟੁਕੜਿਆਂ 'ਚ ਵੰਡ ਦੇਣਾ ਤਾਂ ਕਿ ਸਿੱਖਾਂ ਦੀ ਸਾਰੀ ਸ਼ਕਤੀ, ਸਿੱਖਾਂ ਦਾ ਸਾਰਾ ਸਰਮਾਇਆ ਕਦੇ ਵੀ ਇਕਮੁੱਠ ਹੋ ਕੇ ਕੌਮ ਦੀ ਚੜ੍ਹਦੀ ਕਲਾ ਨਾ ਕਰ ਸਕੇ। ਜੇ ਸਿੱਖ ਇਕਮੁੱਠ ਤੇ ਇਕਜੁੱਟ ਰਹਿਣਗੇ ਤਾਂ ਪੰਥ ਦੀ ਚੜ੍ਹਦੀ ਕਲਾ ਹੋਊਗੀ, ਕਿਉਂਕਿ ਸਿੱਖਾਂ ਦੇ ਮਨ ਵਿੱਚ ਆਪਦੇ ਕੌਮ ਲਈ, ਆਪਦੇ ਪੰਥ ਲਈ, ਆਪਦੇ ਧਰਮ ਲਈ, ਆਪਦੀ ਪੰਜਾਬ ਦੀ ਧਰਤੀ ਦੇ ਲਈ ਇਹੋ ਜਿਹਾ ਇੱਕ ਖਾਸ ਤਰ੍ਹਾਂ ਦਾ ਇੱਕ ਪਿਆਰ ਆ ਵੀ ਉਹ ਆਪਦੇ ਆਪ ਨੂੰ ਦੁਖੀ ਕਰਕੇ ਵੀ ਕੌਮ ਦੀ ਤੇ ਪੰਥ ਦੀ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਰਹਿੰਦੇ ਆ। ਹੁਣੇ ਸਾਡੇ ਸਾਹਮਣੇ ਦੀ ਗੱਲ ਆ ਕਿ ਇੰਗਲੈਂਡ ਦੇ ਵਿੱਚ ਕੁਝ ਸਿੱਖਾਂ ਨੇ 550 ਕਰੋੜ ਕਹਿੰਦੇ ਆ, ਕੋਈ ਅਰਬ ਕਹਿੰਦੇ ਆ, ਪਤਾ ਨਹੀਂ ਕਿੰਨੇ ਮਿਲੀਅਨ ਬੇਅੰਤ ਮਣਾਮੂ ਰਕਮ ਜਿਹੜੀ ਉਹ ਇਕੱਠੀ ਕੀਤੀ ਆ ਤੇ ਉਹ ਨਨਕਾਣਾ ਸਾਹਿਬ ਨੂੰ, ਪਾਕਿਸਤਾਨ ਸਰਕਾਰ ਨੂੰ ਇਸ ਕੰਮ ਲਈ ਦਿੱਤੀ ਆ ਕਿ ਉੱਥੇ ਪ੍ਰੋਜੈਕਟ ਜਿਹੜੇ ਨੇ ਪੰਥ ਦੀ ਚੜ੍ਹਦੀ ਕਲਾ ਵਾਲੇ ਉੱਥੇ ਲਾਏ ਜਾਣ। ਜਦੋਂ ਉੱਥੇ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਗੁਰਪੁਰਬ ਮਨਾਉਂਦੇ ਹੋਈਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਉੱਥੇ ਜਿਹੜੇ ਪ੍ਰਬੰਧ ਹੋ ਸਕਣ, ਤੇ ਸਿੱਖ ਦੁਨੀਆ ਭਰ ਦੇ ਸਿੱਖ ਨਹੀਂ, ਗੈਰ ਸਿੱਖ ਵੀ ਜਦੋਂ ਆਉਣ ਤਾਂ ਉਹ ਦੇਖਣ ਕਿ ਕਿੰਨੇ ਸੋਹਣੇ ਇੱਥੇ ਪ੍ਰਬੰਧ ਹੋਏ ਨੇ। ਤੇ ਜੇਕਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਣਦਾ ਹੋਇਆ ਮਾਣ ਤਾਣ ਮਿਲਦਾ ਹੁੰਦਾ ਤਾਂ ਸਾਰੀ ਦੁਨੀਆ ਦੇ ਵਿੱਚੋਂ ਸਿੱਖਾਂ ਨੇ ਪੈਸੇ ਧੂ ਕੇ ਲਿਆਉਣੇ ਸੀ, ਮਿਹਨਤਾਂ ਕਰ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਸੀ। ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਇੱਥੇ ਵਸਣ ਵਾਲੇ ਹਿੰਦੂ ਨੇ ਵੀ ਖੁਸ਼ ਹੋਣਾ ਸੀ, ਇੱਥੇ ਵਸਣ ਵਾਲੇ ਮੁਸਲਮਾਨ ਨੇ ਵੀ ਖੁਸ਼ ਹੋਣਾ ਸੀ, ਇੱਥੇ ਵਸਣ ਵਾਲੇ ਹਰ, ਕਿਉਂਕਿ ਮੋਹਰ ਤਾਂ ਉੱਤੇ ਭਾਰਤੀ ਹੋਣ ਦੀ ਹੀ ਲੱਗੀ ਹੋਣੀ ਸੀ। ਪਰ ਸਿੱਖਾਂ ਨੂੰ ਹਿੰਦੂ ਬਣਾਉਣ ਦੇ ਚਾਅ ਵਿੱਚ, ਸਿੱਖਾਂ ਨੂੰ ਸਿੱਖਾਂ ਤੋਂ ਇਹ ਕਹਾਉਣ ਦੇ ਜਿਹੜੀ ਸਾਜ਼ਿਸ਼ ਦੇ ਤਹਿਤ ਕਿ ਹਿੰਦੂ ਅਸੀਂ, ਇਹ ਕਹਾਉਣ ਦੇ ਯਤਨਾਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਹਾਕਮਾਂ ਨੇ ਇੱਥੇ ਮਾਹੌਲ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ। ਤੇ ਇਸ ਮਾਹੌਲ ਦੇ ਵਿਗਾੜ ਦੇ ਵਿੱਚ ਇੱਕ ਚੀਜ਼ ਆਈ ਜਿਹਨੂੰ ਕਹਿੰਦੇ ਆ ਦੇਹਧਾਰੀ ਗੁਰੂਡਮ। ਅੱਜ ਜਦੋਂ ਇਹ ਚੀਜ਼ ਪੂਰੇ ਸਿਖਰ ਤੇ ਆ, ਦੇਹਧਾਰੀ ਗੁਰੂਡਮ, ਤਾਂ ਇਹਦੀ ਜਿਹੜੀ ਚਰਚਾ ਕਰਨ ਵੇਲੇ ਅੱਜ ਜਦੋਂ ਅਸੀਂ ਗੱਲ ਕਰਦੇ ਆ ਤਾਂ ਗੱਲ ਸੌਖੀ ਸਮਝ ਆ ਜਾਂਦੀ ਆ ਕਿ ਇਹ ਖੇਡਾਂ ਕਿਵੇਂ ਖੇਡੀਆਂ ਗਈਆਂ ਨੇ। ਅਸਲ ਵਿੱਚ ਇਹ ਕੀਤਾ ਗਿਆ ਕਿ ਸਿੱਖ ਜਿਹੜੀ ਚੀਜ਼ ਆ, ਜਿਹੜੀ ਸਿੱਖੀ ਆ, ਸਿੱਖ ਸੰਸਥਾਵਾਂ ਆ, ਸਿੱਖਾਂ ਦੇ ਆਦਰਸ਼ ਆ, ਉਹ ਹਰ ਚੀਜ਼ ਦੇ ਬਰਾਬਰ ਇੱਕ ਪੈਰਲਲ ਚੀਜ਼ ਦੇਣੀ ਹੈ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ, ਕਿਉਂਕਿ ਸਿੱਖਾਂ ਦੇ ਵਿੱਚ ਜਦੋਂ 10 ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਸਾਡੇ ਤੋਂ ਪਰਾਂ ਚਲੇ ਗਏ, ਜਦੋਂ ਕਲਗੀਧਰ ਸ਼ਹਿਨਸ਼ਾਹ ਨੇ ਵਚਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਗੁਰੂ ਹੋਣਗੇ, ਉਸ ਤੋਂ ਬਾਅਦ ਵਿੱਚ ਇਹ ਚੀਜ਼ ਕਿ ਸਿੱਖਾਂ ਦੇ ਵਿੱਚ ਕਦੇ ਵੀ ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਪਿਛਲੀਆਂ 3-4 ਸਦੀਆਂ ਸਾਡੀਆਂ ਇਦਾਂ ਬੀਤੀਆਂ ਨੇ। ਪਰ ਹੁਣ ਸਿੱਖਾਂ ਦੇ ਵਿੱਚ ਨਕਲੀ ਨਿਰੰਕਾਰੀ ਜਿਹੜੇ ਸਭ ਤੋਂ ਪਹਿਲਾਂ ਆਏ, ਔਰ ਉਹ ਉਦੋਂ ਭਾਰਤ ਸਰਕਾਰ ਨੇ 1947 ਤੋਂ ਬਾਅਦ ਸਿੱਖਾਂ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਪੈਦਾ ਕੀਤੇ, ਉਹਨਾਂ ਨੂੰ ਸ਼ਹਿ ਤੇ ਸਮਰਥਨ ਦਿੱਤਾ, ਜਦੋਂ ਪੂਰੀ ਤਰ੍ਹਾਂ ਸਿੱਖ ਜਿਹੜਾ ਸੀਗਾ ਉਹ ਇਸ ਆਸ ਵਿੱਚ ਸੀ ਕਿ ਹੁਣ ਸਾਡੇ ਧਰਮ ਦੀ ਚੜ੍ਹਦੀ ਕਲਾ ਲਈ ਸਾਨੂੰ ਹਿੰਦੂ ਜਿਹੜੀ ਸਮਾਜ ਆ, ਹਿੰਦੂ ਸਾਮਰਾਜ ਆ, ਹਿੰਦੂ ਸਾਮਰਾਜ ਵੱਲੋਂ ਤੇ ਹਿੰਦੂ ਜਿਹੜਾ ਹੈਗਾ ਸਮਾਜ ਵੱਲੋਂ
ਸਾਮਰਾਜ ਵੱਲੋਂ ਵੀ ਤੇ ਸਮਾਜ ਵੱਲੋਂ ਵੀ, ਦੋਨਾਂ ਪਾਸਿਆਂ ਤੋਂ ਰਲਮਾ ਜਿਹੜਾ ਮਿਲਮਾ ਜਿਹੜਾ ਹੈਗਾ ਪਿਆਰ ਸਤਿਕਾਰ ਉਹ ਮਿਲੂਗਾ। ਅਸੀਂ ਧਰਮ ਦੀ ਚੜ੍ਹਦੀ ਕਲਾ ਕਰਾਂਗੇ। ਪਰ ਉਸ ਮੌਕੇ ਦਿੱਲੀ ਦਰਬਾਰ ਇਹ ਫੈਸਲਾ ਕਰਕੇ ਬਹਿ ਗਿਆ ਕਿ ਸਿੱਖਾਂ ਦੇ ਟੁਕੜੇ ਕਰਨੇ ਆ। ਤਾਂ ਸਭ ਤੋਂ ਜਿਹੜਾ ਪਹਿਲਾਂ ਸੀਗਾ ਉਹ ਨਕਲੀ ਨਿਰੰਕਾਰੀ ਜਿਹੜੇ ਸੀਗੇ ਉਹ ਮੈਦਾਨ ਦੇ ਵਿੱਚ ਉਤਾਰੇ ਗਏ, ਔਰ ਨਕਲੀ ਨਿਰੰਕਾਰੀਆਂ ਵਾਂਗੂ ਹੀ ਫਿਰ ਬਾਅਦ ਵਿੱਚ ਤਾਂ ਬੇਅੰਤ ਇਹੋ ਜਿਹੇ ਜਿਹੜੇ ਸੀਗੇ ਡੇਰੇ ਇਹੋ ਜਿਹੀਆਂ ਚੀਜ਼ਾਂ ਲੈ ਕੇ ਮੈਦਾਨ ਦੇ ਵਿੱਚ ਆ ਗਏ। ਅੱਜ ਜਦੋਂ ਆਪਾਂ ਅੱਜ ਦੀ ਸਥਿਤੀ ਉੱਤੇ ਨਜ਼ਰ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਟੈਲੀਵਿਜ਼ਨ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਤੇ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਦੇ ਰਾਹੀਂ ਸਿੱਖਾਂ ਦੇ ਮਨਾਂ ਦੇ ਵਿੱਚ ਅਹਿਸਾਸ ਕਮਤਰੀ, ਹੀਣ ਭਾਵਨਾ ਭਰਨ ਦੇ ਲਈ ਕਿ ਤੁਸੀਂ ਤਾਂ ਕੁਛ ਵੀ ਨਹੀਂ ਹੈਗੇ, ਤੁਹਾਡੇ ਤਾਂ ਪੱਲੇ ਹੀ ਕੁਛ ਨਹੀਂ, ਤੁਹਾਡਾ ਧਰਮ ਕੁਛ ਨਹੀਂ, ਤੁਹਾਡੇ ਗੁਰੂ ਕੁਛ ਨਹੀਂ, ਇਸ ਦੀਆਂ ਗੱਲਾਂ ਭਰਨ ਦੇ ਲਈ ਅਹਿਸਾਸ ਕਮਤਰੀ ਜਿਹਨੂੰ ਕਹਿੰਦੇ ਆ ਪੈਦਾ ਕਰਨੀ, ਤਾਂ ਕਿ ਜਿਹੜੇ ਸਿੱਖ ਕਿਸੇ ਵੇਲੇ ਬਾਦਸ਼ਾਹੀਆਂ ਉਲਟਾਉਂਦੇ ਰਹੇ ਆ, ਜਿਹੜੇ ਸਿੱਖ ਜਿਨ੍ਹਾਂ ਦੇ ਬਜ਼ੁਰਗ ਜਿਹੜੇ ਸੀ ਉਹ ਕਾਬਲ ਕੰਧਾਰ ਦੇ ਉੱਤੇ ਹਮਲੇ ਕਰਦੇ ਰਹੇ, ਦਿੱਲੀ ਦੇ ਲਾਲ ਕਿਲੇ ਤੇ ਜਾ ਕੇ ਝੰਡੇ ਚਲਾਉਂਦੇ ਰਹੇ, ਅੱਜ ਉਹਨਾਂ ਸਿੱਖਾਂ ਦੇ ਪੁੱਤ ਪੋਤਿਆਂ ਨੂੰ ਗਲੀਆਂ ਦੇ ਵਿੱਚ ਘਾਹ ਫੂਸ ਦੀ ਨਿਆਈ ਜਿਹੜਾ ਹੈਗਾ ਘਸਿਆਰੇ ਬਣਾ ਦੇਣ ਦੇ ਲਈ ਇਸ ਤਰੀਕੇ ਦੇ ਜਿਹੜੇ ਯਤਨ ਨੇਗੇ ਉਹ ਹੋ ਰਹੇ ਨੇ ਕਿ ਸਿੱਖਾਂ 'ਚ ਨਾ ਬਚਕ ਵਰਤਾਰੇ ਭਰੇ ਜਾਣ, ਸਿੱਖਾਂ ਨੂੰ ਨਸ਼ੇੜੀ ਬਣਾਇਆ ਜਾਵੇ, ਸਿੱਖਾਂ ਨੂੰ ਅਯਾਸ਼ ਬਣਾਇਆ ਜਾਵੇ, ਸਿੱਖਾਂ ਨੂੰ ਹਰ ਵੇਲੇ ਕੋਈ ਇਹੋ ਜਿਹਾ ਸੰਤਾਪ ਦੇ ਕੇ ਰੱਖਿਆ ਹੋਵੇ ਕਿ ਜਦੋਂ ਸਵੇਰੇ ਉੱਠਣ ਤਾਂ ਕੋਈ ਭਿਆਨਕ ਜੀ ਭੈੜੀ ਜੀ ਦਿਲ ਨੂੰ ਸਾੜ ਦੇਣ ਵਾਲੀ ਕੋਈ ਇਹਨਾਂ ਨੂੰ ਖਬਰ ਮਿਲੇ ਤੇ ਉੱਠਣ ਸਾਰੀ ਸਿੱਖ ਇਹੋ ਜਿਹਾ ਕਲਪਣ ਕਿ ਸਾਰਾ ਦਿਨ ਉਹ ਕਲਪਦੇ ਰਹਿ ਜਾਣ। ਜਦੋਂ ਰਾਤ ਨੂੰ ਪੈਣ ਤਾਂ ਉਦੋਂ ਅਰਦਾਸ ਕਰਕੇ ਹੀ ਪੈਣ ਕਿ ਸੱਚਾ ਪਾਤਸ਼ਾਹ ਸਵੇਰ ਦੀ ਜਿਹੜੀ ਸ਼ੁਭ ਘੜੀ ਆਉਣੀ ਆ ਉਹ ਚੰਗੀ ਆਵੇ, ਪਰ ਚੰਗੀ ਨਹੀਂ, ਅਗਲੀ ਸਵੇਰ ਨੂੰ ਕੋਈ ਮਾੜੀ ਘਟਨਾ, ਕਦੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਦੀ ਖਬਰ ਆ ਰਹੀ ਆ, ਕਦੇ ਕਿਸੇ ਥਾਂ ਦੇ ਉੱਤੇ ਕੋਈ ਗੰਦੀ ਫਿਲਮ ਬਣ ਕੇ ਸਿੱਖਾਂ ਨੂੰ ਸਤਾਉਣ ਲਈ ਲਿਆ ਰਿਹਾ, ਕਦੇ ਕੋਈ ਭੈੜੀ ਕਵਿਤਾ ਲਿਖ ਰਿਹਾ, ਕਦੇ ਕੋਈ ਭੈੜੀ ਕਿਤਾਬ ਲਿਖ ਰਿਹਾ, ਕਦੇ ਕੋਈ ਬੰਦਾ ਉੱਠਦਾ ਹੈਗਾ ਉਹ ਗੁਰਬਾਣੀ ਉੱਤੇ ਕਿੰਤੂ ਪ੍ਰੰਤੂ ਕਰਦਾ, ਕਦੇ ਕੋਈ ਬੰਦਾ ਉੱਠਦਾ ਹੈਗਾ ਸਰੋਵਰਾਂ ਤੇ ਕਿੰਤੂ ਪ੍ਰੰਤੂ ਕਰਦਾ। ਸਿੱਖਾਂ ਦੇ ਹਰ ਆਦਰਸ਼, ਸਿੱਖਾਂ ਦੀ ਹਰ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਦੀ ਇੱਕ ਬੜੀ ਵੱਡੀ ਲਾਮਡੋਰੀ ਆ, ਔਰ ਸਪਸ਼ਟ ਤੌਰ ਤੇ ਦਿਖਦਾ ਕਿ ਇਹਨਾਂ ਸਾਰਿਆਂ ਦੀ ਵਾਗਡੋਰ ਆ, ਜਿਹੜੀ ਸਾਰਿਆਂ ਦਾ ਜਿਹੜਾ ਕਮਾਂਡ ਕੇਂਦਰ ਆ ਉਹ ਇੱਕੋ ਆ, ਉਹ ਦਿੱਲੀ ਤੇ ਨਾਗਪੁਰ ਦੇ ਵਿੱਚ ਬੈਠੇ ਉਹ ਲੋਕ ਨੇ ਜਿਨ੍ਹਾਂ ਦਾ ਨਿਸ਼ਾਨਾ ਹੀ ਇਹ ਆ ਕਿ ਸਿੱਖਾਂ ਨੂੰ ਸਤਾਈ ਰੱਖਣਾ, ਤਾਂ ਕਿ ਇਹ ਸਿੱਖ ਇਕਮੁੱਠ ਨਾ ਹੋ ਸਕਣ, ਤਾਂ ਕਿ ਇਹ ਸਿੱਖ ਆਪਦੀ ਆਜ਼ਾਦੀ ਬਾਰੇ ਤਾਂ ਸੋਚ ਹੀ ਨਾ ਸਕਣ। ਸਿੱਖਾਂ ਦੇ ਮਨ ਵਿੱਚ ਇਸ ਗੱਲ ਲਈ ਤਾਂ ਟਾਈਮ ਹੀ ਨਾ ਹੋਵੇ ਕਿ 1984 ਸਾਡੇ ਨਾਲ ਕੀ ਬੀਤਿਆ ਸੀ। ਉਲਟਾ ਜਦੋਂ ਇਹ ਹਰ ਰੋਜ਼ ਨਵੇਂ ਤੋਂ ਨਵੇਂ ਮੁੱਦੇ 'ਚ ਉਲਝੇ ਰਹਿਣਗੇ ਤਾਂ ਇਹਨਾਂ ਨੇ ਆਪਦੀ ਕੌਮ ਲਈ ਜਾਂ ਆਪਦੇ ਧਰਮ ਲਈ ਜਾਂ ਆਪਦੇ ਆਜ਼ਾਦੀ ਲਈ ਕੀ ਸੋਚ ਲੈਣਾ। ਸੋ ਜਦੋਂ ਦੋ ਖਿਡਾਰੀ ਹੋਣ, ਇੱਕ ਖਿਡਾਰੀ ਨੂੰ ਹਰ ਰੋਜ਼ ਟਾਈਮ ਦੇ ਨਾਲ ਖੁਰਾਕ ਮਿਲੇ, ਹਰ ਰੋਜ਼ ਉਹਨੂੰ ਟਾਈਮ ਦੇ ਨਾਲ ਕੋਚ ਜਿਹੜਾ ਹੈਗਾ ਗਰਾਊਂਡ ਦੇ ਵਿੱਚ ਲਿਜਾ ਕੇ ਉਹਨੂੰ ਪੂਰੀ ਉਹਦੀ ਜਿਹੜੀ ਉਹ ਕਰਾਵੇ ਪ੍ਰੈਕਟਿਸ, ਤੇ ਇੱਕ ਖਿਡਾਰੀ ਜਿਹੜਾ ਹੈਗਾ ਨਾ ਤਾਂ ਉਹਨੂੰ ਰੋਟੀ ਪਾਣੀ ਮਿਲੇ, ਨਾ ਉਹਨੂੰ ਕੋਈ ਕੋਚ ਧਿਆਨ ਦੇਵੇ, ਨਾ ਉਹਦੇ ਕੋਲੇ ਕੋਈ ਪੂਰਾ ਸਮਾਨ ਹੋਵੇ, ਤੇ ਜਦੋਂ 2 ਮਹੀਨਿਆਂ ਬਾਅਦ ਜਾਂ 2 ਸਾਲਾਂ ਬਾਅਦ ਦੋਨਾਂ ਜਿਹੜੇ ਪਲੇਅਰ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਮੱਲੋ ਮੱਲੀ ਗੱਲ ਹੈ ਕਿ ਜਿਹੜਾ ਪਲੇਅਰ ਹਰ ਰੋਜ਼ ਸਾਰੀਆਂ ਸੁੱਖ ਸਹੂਲਤਾਂ ਮੰਨਦਾ ਰਿਹਾ ਉਹ ਹਰ ਤਰ੍ਹਾਂ ਵਧੀਆ ਪਰਫਾਰਮ ਕਰੇਗਾ। ਇਹੀ ਕੁਛ ਸਿੱਖਾਂ ਨਾਲ ਹੋ ਰਿਹਾ, ਇਹੀ ਕੁਛ ਜਿਹੜਾ ਹੈਗਾ ਹੋ ਰਿਹਾ। ਇੱਕ ਪਾਸੇ ਪੰਜਾਬ ਆ, ਇੱਕ ਪਾਸੇ ਹਰਿਆਣਾ। ਹਰਿਆਣੇ ਦੇ ਵਿੱਚ ਪੰਜਾਬ ਜਿਹੜਾ ਹੈਗਾ ਜਦੋਂ 1966 'ਚ ਬਣਿਆ ਉਦੋਂ ਹਰਿਆਣਾ ਬਣਿਆ। ਹਰਿਆਣੇ ਦੇ ਵਿੱਚ ਹਰ ਤਰੀਕੇ ਦੀਆਂ ਸੁੱਖ ਸਹੂਲਤਾਂ, ਹਰ ਤਰੀਕੇ ਨਾਲ ਉੱਥੋਂ ਦੇ ਮਨੁੱਖ ਜਿਹੜੇ ਨੇ, ਉੱਥੋਂ ਦੇ ਲੋਕ ਜਿਹੜੇ ਨੇ ਖੁਸ਼ਹਾਲ ਨੇ, ਪਰ ਪੰਜਾਬ ਦੇ ਵਿੱਚ ਹਾਹੇ ਕਲਾਪ ਜਿਹੜੀ ਹੈਗੀ ਆ ਉਹ ਮੱਚੀ ਹੋਈ ਹੈ। ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਹਰ ਪੱਖੋਂ ਹਰਿਆਣਵੀ ਲੋਕਾਂ ਨਾਲੋਂ, ਕਿਉਂਕਿ ਉੱਥੇ ਵਸਦੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਉੱਚਾ ਚੱਕਣ ਦੇ ਲਈ ਹਰ ਮੌਕਾ ਵਰਤਿਆ ਗਿਆ, ਇੱਥੇ ਸਿੱਖਾਂ ਨੂੰ ਰੋਲ ਦੇਣ ਦੇ ਲਈ ਹਰ ਚੀਜ਼ ਵਰਤੀ ਗਈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਆਪਾਂ ਅੱਜ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦੀ ਧਰਤੀ ਉੱਤੇ ਉਹਨਾਂ ਸਾਰੇ ਨਾਬਾਚਕ ਵਰਤਾਰਿਆਂ ਜਿਨ੍ਹਾਂ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਲਓ ਜੀ ਆਹ ਕੋਈ ਸਿੱਖ ਨੇ, ਇਹ ਤਾਂ ਐਂ ਕਰਦੇ ਨੇ, ਤਾਂ ਉਹ ਕਰਦੇ ਨੇ। ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਅਸਲੀ ਪੰਗਾ ਜਿਹੜਾ ਹੈਗਾ ਜਿਹਨੂੰ ਸਮਝ ਆ ਇਹ ਉਹਨੂੰ ਪੁੱਛ ਕੇ ਦੇਖੋ। ਜਿਨ੍ਹਾਂ ਗੱਲਾਂ ਦੇ ਕਰਕੇ ਅੱਜ ਸਿੱਖਾਂ ਨੂੰ ਆਪਾਂ ਰੱਦ ਕਰਦੇ ਆਂ, ਭੰਡਦੇ ਆਂ, ਨਿੰਦਦੇ ਆਂ, ਵੀ ਆਪਸ ਵਿੱਚ ਲੜੀ ਜਾਂਦੇ ਆ ਜੀ, ਇਹ ਤਾਂ ਜੀ ਮੁੰਡੇ ਸਵੇਰੋਂ ਉੱਠਦੇ ਆ ਮੂੰਹ ਸਿਰ ਮੁੰਨੇ ਹੋਏ ਨੇ ਤੇ ਜਰਦੇ ਬੀੜੀਆਂ ਤਮਾਕੂ ਹੈਰੋਨ ਚਿੱਟਾ ਖਾਂਦੇ ਆ ਜੀ, ਫਲਾਨਾ ਕਰਦੇ ਆ। ਜਦੋਂ ਭਾਰਤ ਸਰਕਾਰ ਦਾ ਅਰਬਾਂ ਖਰਬਾਂ ਰੁਪਈਆ ਇਸ ਗੱਲ ਉੱਤੇ ਲੱਗ ਰਿਹਾ ਕਿ ਸਿੱਖਾਂ ਦੇ ਹਰ ਘਰ ਦੇ ਇੱਕ ਮੁੰਡੇ ਨੂੰ ਘੱਟੋ ਘੱਟ ਨਸ਼ੇੜੀ ਬਣਾਉਣਾ ਹੀ ਬਣਾਉਣਾ, ਜਦੋਂ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਸਿੱਖਾਂ ਦਾ ਸਿਦਕ ਤੋੜਨ ਵਾਲੀਆਂ ਹਰਕਤਾਂ ਤੇ ਤੁਲੀਆਂ ਹੋਣ, ਜਦੋਂ ਹਰ ਪਿੰਡ ਦੇ ਵਿੱਚ ਇੱਕ ਲਿਸਟ ਬਣੀ ਹੋਵੇ, ਇੱਕ ਅਦਾਰਾ ਪੂਰਾ ਇਸ ਕੰਮ ਤੇ ਲੱਗਿਆ ਹੋਵੇ ਕਿ ਇਸ ਪੰਜਾਬ ਦੇ ਇਸ ਪਿੰਡ ਦੇ ਵਿੱਚ ਜੇ 322 ਘਰ ਨੇ ਤਾਂ ਇਹਨਾਂ ਚੋਂ 10 ਜਿਹੜੇ ਨੇ ਉਹ ਸਰਸੇ ਜਾਂਦੇ ਨੇ, 12 ਭਨਿਆਰੇ ਜਾਂਦੇ ਨੇ, 13 ਕੂਕਿਆਂ ਨੂੰ ਮੰਨਦੇ ਆ, 14 ਜਿਹੜੇ ਆ ਉਹ ਉੱਥੇ ਜਾਂਦੇ ਆ, ਇੱਥੇ ਜਾਂਦੇ ਆ। ਇੰਨੇ
ਹਰੇਕ ਪਿੰਡ ਦੇ ਵਿੱਚ ਸਿੱਖਾਂ ਦੇ ਕੋਲੇ ਇੰਨੇ ਜ਼ਿਆਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਉਹਦੇ ਕੇਂਦਰ ਨਾਲੋਂ ਤੋੜਨ ਵਾਲੇ ਇੰਨੇ ਕੁ ਡੇਰੇ ਪੈਦਾ ਕਰ ਦਿੱਤੇ ਗਏ ਨੇ, ਇੰਨੇ ਕੁ ਗਲਤ ਜਿਹੜੇ ਵਰਤਾਰੇ ਪੈਦਾ ਕਰਦੇ, ਜਿਹੜਾ ਬਚਿਆ ਖੁਚਿਆ ਹੈਗਾ ਉਹਨੂੰ ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ, RSS ਦੇ ਜਿਹੜੇ ਪ੍ਰੋਜੈਕਟ ਨੇ ਨਿੱਤ ਨੰਗੇ ਹੁੰਦੇ ਨੇ ਕਿ ਕਿਵੇਂ ਪੇਂਡੂ ਭੋਲੀ ਭਾਲੀ ਜਨਤਾ ਨੂੰ, ਕਿਵੇਂ ਆਮ ਜਿਹੜੇ ਸਧਾਰਨ ਲੋਕ ਨੇ ਉਹਨਾਂ ਨੂੰ ਬਰਗਲਾ ਕੇ ਉਹਨਾਂ ਨੂੰ ਸਿੱਖੀ ਤੋਂ ਤੋੜਿਆ ਜਾ ਰਿਹਾ ਔਰ ਉਹਨਾਂ ਦੇ ਮਨਾਂ ਵਿੱਚ ਤੂਸ ਕੇ ਬ੍ਰਾਹਮਣਵਾਦ ਜਿਹੜਾ ਹੈਗਾ ਉਹ ਭਰਿਆ ਜਾ ਰਿਹਾ। ਜਿਹੜੇ ਬ੍ਰਾਹਮਣਵਾਦ ਲਈ 9ਵੇਂ ਪਾਤਸ਼ਾਹ ਨੇ ਆਪਦਾ ਸੀਸ ਦੇ ਦਿੱਤਾ, ਜਿਸ ਹਿੰਦੂ ਸੋਚ ਨੂੰ ਬਚਾਉਣ ਦੇ ਲਈ ਪਿਛਲੀਆਂ 3 ਸਦੀਆਂ 'ਚ ਅਸੀਂ ਕਾਬਲ ਕੰਧਾਰ ਤੋਂ ਚੜ੍ਹ ਕੇ ਆਉਣ ਵਾਲੇ ਹਰੇਕ ਹਮਲਾਵਰ ਦੇ ਸਾਹਮਣੇ ਹਿੱਕ ਠੋਕ ਕੇ ਖੜਦੇ ਰਹੇ। ਅੱਜ ਸਾਨੂੰ ਅਫਸੋਸ ਤੇ ਸ਼ਰਮ ਨਾਲ ਇਹ ਗੱਲ ਮੰਨਣੀ ਪੈਂਦੀ ਆ, ਕਹਿਣੀ ਪੈਂਦੀ ਆ ਕਿ ਜਿਨ੍ਹਾਂ ਨੂੰ ਅਸੀਂ ਬਚਾਉਂਦੇ ਰਹੇ ਅੱਜ ਉਹ ਸਾਡੀ ਪੱਗ ਲਾਉਣੀ ਪੈਂਦੇ ਆ। ਜਿਸ ਪੱਗ ਨੇ ਇਸ ਹਿੰਦੂ ਸਮਾਜ ਦੀਆਂ ਔਰਤਾਂ ਦਾ ਕੱਜਣ ਨੰਗ ਕੱਜਿਆ ਸੀਗਾ, ਅੱਜ ਉਹ ਪੱਗ ਜਿਹੜੀ ਹੈਗੀ ਆ ਗਲੀਆਂ 'ਚ ਰੋਲਦੇ ਆ। ਗੁਰਦਾਸਪੁਰ ਦੀ ਧਰਤੀ ਦੇ ਉੱਤੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਸਲਾ ਬਣਿਆ, ਉੱਥੇ ਜਿਹੜੇ ਹਿੰਦੂ ਮੁੰਡਿਆਂ ਨੇ ਸਿੱਖ ਦੀ ਕੇਸਰੀ ਦਸਤਾਰ ਲਾ ਕੇ, ਪੀਲੀ ਦਸਤਾਰ ਲਾ ਕੇ ਪਹਿਲਾਂ ਉਹਨੂੰ ਪੈਰਾਂ ਹੇਠ ਰੋਲਿਆ ਤੇ ਫਿਰ ਉਹਨੂੰ ਅੱਗ ਲਾਈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਕਿ ਇਹ ਉਹਨਾਂ ਬਜ਼ੁਰਗਾਂ ਦੇ, ਉਹਨਾਂ ਔਰਤਾਂ ਦੇ ਪੁੱਤ ਪੋਤੇ ਨਹੀਂ ਹੈਗੇ ਜਿਨ੍ਹਾਂ ਨੂੰ ਗੁਰਾਂ ਦਾ ਖਾਲਸਾ ਬਚਾਉਂਦਾ ਰਿਹਾ, ਪਰ ਇਹਨਾਂ ਨੂੰ ਉਹਨਾਂ ਅਹਿਸਾਨਾਂ ਦੀ ਭੋਰਾ ਕਦਰ ਨਹੀਂ। ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਇੱਥੋਂ ਦੇ ਹਿੰਦੂ ਹਾਕਮਾਂ ਨੇ ਸਾਨੂੰ ਇਹੋ ਜਿਹੇ ਬਣਾਇਆ। ਜੇਕਰ ਸਾਡੇ ਅੱਜ ਮੂੰਹ ਦੇ ਵਿੱਚੋਂ ਜਾਂ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਹਿੰਦੂਆਂ ਦੀ ਧੱਕੇਸ਼ਾਹੀਆਂ ਦੀ, ਹਿੰਦੂਆਂ ਦੇ ਬੇਇਨਸਾਫੀਆਂ ਦੀ, ਤਾਂ ਇਹਨਾਂ ਕੋਲੇ ਟੇਬਲ ਤੇ ਬਹਿ ਕੇ ਗੱਲ ਕਰਨ ਵੇਲੇ ਸਾਡੇ ਨਾਲ ਕੋਈ ਗੱਲ ਨਹੀਂ ਹੁੰਦੀ। ਜਦੋਂ ਅਸੀਂ ਪੁੱਛਦੇ ਹਾਂ ਕਿ 1947 ਮੌਕੇ ਕੀਤੇ ਹੋਏ ਵਾਅਦੇ ਕਿੱਧਰ ਗਏ ਤਾਂ ਫਿਰ ਗੱਲ ਨਹੀਂ ਆਉਂਦੀ। ਜਦੋਂ ਅਸੀਂ ਪੁੱਛਦੇ ਹਾਂ ਕਿ ਸਾਰੇ ਭਾਰਤ ਵਿੱਚ ਜਦੋਂ ਸੂਬੇ ਬਣਨ ਦਾ ਐਲਾਨ ਹੋ ਗਿਆ ਕਿ ਹਰੇਕ ਬੋਲੀ ਤੇ ਹਰੇਕ ਸੱਭਿਆਚਾਰ ਦੇ ਹਿਸਾਬ ਨਾਲ ਅੱਡ-ਅੱਡ ਸੂਬੇ ਬਣਾਏ ਜਾਣਗੇ, ਤਾਂ ਫਿਰ ਜਦੋਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਦੀ ਵਾਰੀ ਆਈ, ਉਦੋਂ ਸਾਰੇ ਹਿੰਦੁਸਤਾਨ ਦਾ ਹਿੰਦੂ ਇੱਕ ਮੁੱਠ ਹੋ ਕੇ ਕਿਉਂ ਖੜ ਗਿਆ ਕਿ ਪੰਜਾਬੀ ਬੋਲੀ ਰੋਲਣੀ ਆ ਤੇ ਉਹ ਤਾਂ ਰੋਲੀ ਜਾ ਸਕਦੀ ਆ ਕਿ ਜੇ ਪੰਜਾਬ ਵੱਡਾ ਹੋਊਗਾ ਕਿਉਂਕਿ ਹਿੰਦੀ ਬੋਲਣ ਵਾਲੇ ਵਧਾ ਦਾਂਗੇ। ਤੇ ਜੇ 1966 ਵਿੱਚ ਏਡੀਆਂ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਜੇ ਪੰਜਾਬੀ ਸੂਬਾ ਬਣਿਆ ਤਾਂ ਗੁਲਜ਼ਾਰੀ ਲਾਲ ਨੰਦੇ ਵਰਗੇ ਉੱਤੇ ਇਹ ਠੋਕ ਕੇ ਕਹਿੰਦੇ ਰਹੇ ਕਿ ਪਹਿਲੀ ਗੱਲ ਤਾਂ ਬਣਾਉਂਦੇ ਨਹੀਂ, ਪਰ ਜੇ ਬਣਾ ਵੀ ਦਿੱਤਾ ਤਾਂ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਜਿਹੜੀਆਂ ਨੇਗੀਆਂ ਉਹ ਆਪਦੇ ਬਜ਼ੁਰਗਾਂ ਨੂੰ ਕੋਸਿਆ ਕਰਨਗੀਆਂ ਕਿ ਇਹੋ ਜਿਹਾ ਸੂਬਾ ਲੈਣ ਨਾਲੋਂ ਤਾਂ ਉਦਾਂ ਹੀ ਚੰਗੇ ਸੀ। ਅੱਜ ਪੰਜਾਬ ਦੀ ਧਰਤੀ ਉੱਤੇ ਕੰਮ ਨਹੀਂ, ਪੰਜਾਬ ਦੀ ਧਰਤੀ ਉੱਤੇ ਜੇ ਕੋਈ ਸਿਸਟਮ ਆ ਉਹ ਇਹੋ ਜਿਹਾ ਵਾ ਕਿ ਇੱਥੋਂ ਦਾ ਹਰੇਕ ਧੀ ਪੁੱਤ ਕਹਿੰਦਾ ਹੈਗਾ ਕਿ ਮੈਨੂੰ ਛੇਤੀ ਤੋਂ ਛੇਤੀ ਜ਼ਮੀਨ ਵੇਚ ਕੇ ਜਾਂ ਕੋਈ ਠੱਗੀ ਠੋਰੀ ਚੋਰੀ ਚਪਾਰੀ ਜਿਵੇਂ ਮਰਜ਼ੀ ਆ ਮੈਂ ਇੱਥੋਂ ਭੱਜ ਜਾਵਾਂ। ਇਸ ਧਰਤੀ ਉੱਤੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਇੱਥੋਂ ਹਰ ਸਿੱਖ ਬੱਚਾ ਜਿਹੜਾ ਹੈਗਾ ਇਸ ਧਰਤੀ ਨੂੰ ਛੱਡ ਕੇ ਚਲੇ ਜਾਣਾ ਚਾਹੁੰਦਾ। ਇਸ ਧਰਤੀ ਲਈ ਸਾਡੇ ਪੁਰਖਿਆਂ ਨੇ ਜਾਨਾਂ ਵਾਰੀਆਂ, ਅੱਜ ਇਸ ਧਰਤੀ ਤੋਂ ਅਸੀਂ ਭੱਜ ਜਾਣਾ ਚਾਹੁੰਦੇ ਆ। ਕਾਰਨ ਕੀ ਆ? ਦਿੱਲੀ ਦੀਆਂ ਨੀਤੀਆਂ ਗੰਦੀਆਂ ਨੇ। ਨੰਬਰ 2, ਪੰਜਾਬ ਨੂੰ ਆਰਥਿਕ ਤੌਰ ਤੇ ਇੰਨਾ ਕੁ ਜ਼ਿਆਦਾ ਦੱਬ ਦਿੱਤਾ ਗਿਆ। ਜਦੋਂ ਕਾਬਲ ਕੰਧਾਰ ਤੋਂ ਜਾਂ ਪੁਰਾਣੇ ਵੇਲਿਆਂ 'ਚ ਰਾਜੇ ਫੌਜਾਂ ਲੈ ਕੇ ਚੜ੍ਹਦੇ ਹੁੰਦੇ ਸੀ, ਜਦੋਂ ਫੌਜ ਲੈ ਕੇ ਚੜ੍ਹਨਾ ਤਾਂ ਜਿਸ ਖਿੱਤੇ ਵਿੱਚ ਉਹਨਾਂ ਨੇ, ਜਿਸ ਰਾਜੇ ਨੂੰ ਉਹਨਾਂ ਨੇ ਜਿੱਤ ਲੈਣਾ, ਜਿਹਦੇ ਇਲਾਕੇ ਨੂੰ, ਫਿਰ ਉਹਨੂੰ ਕਹਿਣਾ ਵੀ ਤੇਰੇ ਉੱਤੇ ਸਾਡਾ ਇੰਨੇ ਲੱਖ ਦਾ ਖਰਚਾ ਆ ਗਿਆ, ਤੈਨੂੰ ਜਿਹੜਾ ਹੈਗਾ ਜੁਰਮਾਨਾ ਕੀਤਾ ਜਾਂਦਾ, ਆ ਸਾਨੂੰ ਖਰਚਾ ਦੇ, ਤੇਰੇ ਉੱਤੇ ਇੰਨਾ ਖਰਚਾ ਸਾਨੂੰ ਆਇਆ। ਪਰ ਹੁਣ ਇੱਥੇ ਨਵਾਂ ਕੰਮ ਹੋ ਗਿਆ। ਇੱਕ ਪਾਸੇ ਕਹੀ ਜਾਂਦੇ ਆ ਪੰਜਾਬ ਹਿੰਦੁਸਤਾਨ ਦਾ ਹਿੱਸਾ, ਦੂਸਰੇ ਪਾਸੇ ਕਹਿੰਦੇ ਆ 6600 ਕਰੋੜ ਦਾ ਕਰਜ਼ਾ ਵਾ। ਕਿਹੜਾ ਇਹ ਕਰਜ਼ਾ? ਇਹ ਕਰਜ਼ਾ ਜੀ ਜਦੋਂ ਜੀ ਕਹਿੰਦੇ ਇੱਥੇ ਤੁਸੀਂ ਐਜੀਟੇਸ਼ਨ ਕੀਤੀ, ਜਦੋਂ ਤੁਸੀਂ ਅੰਦੋਲਨ ਕੀਤਾ, ਜਦੋਂ ਤੁਸੀਂ ਵਿਰੋਧ ਕੀਤਾ ਹਿੰਦੁਸਤਾਨ ਦੀਆਂ ਗੰਦੀਆਂ ਨੀਤੀਆਂ ਦਾ, ਸਾਡਾ ਖਰਚਾ ਆ ਗਿਆ ਤੁਹਾਨੂੰ ਠੀਕ ਰੱਖਣ ਦੇ ਉੱਤੇ। ਸੋ ਇਹ ਜਿਹੜਾ ਤਵਾਨ, ਜਿਹੜਾ ਜੁਰਮਾਨਾ ਸਾਨੂੰ ਭਰਨਾ ਪੈ ਰਿਹਾ, ਡੰਨ ਭਰਨਾ ਪੈ ਰਿਹਾ, ਇਸ ਕਰਕੇ ਇੱਥੇ ਹਰ ਚੀਜ਼ ਮਹਿੰਗੀ ਆ। ਹਰਿਆਣੇ ਤੇ ਹਿਮਾਚਲ ਨਾਲ ਲੱਗਦੇ ਸੂਬਿਆਂ ਦੇ ਵਿੱਚ, ਜੰਮੂ ਕਸ਼ਮੀਰ ਵਿੱਚ ਉੱਥੇ ਹਰ ਚੀਜ਼ ਤੁਹਾਨੂੰ ਸਸਤੀ ਮਿਲਦੀ ਆ, ਪਰ ਪੰਜਾਬ ਦੇ ਵਿੱਚ ਹਰ ਚੀਜ਼ ਆ ਕੇ ਮਹਿੰਗੀ ਹੋ ਜਾਂਦੀ ਆ ਕਿਉਂਕਿ ਇੰਨਾ ਇੱਥੇ ਮਹਿੰਗਾਈ ਆ। ਤੇ ਇੱਥੋਂ ਦੇ ਜੀਵਨ ਦੇ ਵਿੱਚ ਉਹ ਜਿਹੜੇ ਮੰਦਭਾਗੇ ਗੰਦੇ ਰੁਝਾਨ ਨੇ ਉਹ ਸਾਰੇ ਦੇ ਸਾਰੇ ਲਾਗੂ ਕਰ ਦਿੱਤੇ ਗਏ ਆ, ਜਿਨ੍ਹਾਂ ਦੇ ਖਿਲਾਫ ਪਿਛਲੇ ਸਮਿਆਂ ਦੇ ਵਿੱਚ ਸਿੱਖ ਸੰਘਰਸ਼ ਦੇ ਦਿਨਾਂ ਵਿੱਚ ਬਾਬਾ ਜਰਨੈਲ ਸਿੰਘ ਵਾਲੀ ਧਿਰ ਜਿਹੜੀ ਆ, ਜਿਹੜੀ ਸੱਚੀ ਸੁੱਚੀ ਪੰਥਕ ਧਿਰ ਵਾ, ਜਿਹੜੀ ਦਿੱਲੀ ਦੇ ਸਾਹਮਣੇ ਆਕੜ ਕੇ ਖੜੀ ਧਿਰ ਸੀਗੀ, ਜਿਹਨੇ ਉਹ ਗੱਲਾਂ ਕਹੀਆਂ ਸੀਗੀਆਂ ਕਿ ਸਾਦੇ ਵਿਆਹ ਕਰੋ, ਆਨੰਦ ਮੰਗਲ ਨਾਲ ਰਹੋ, ਘੱਟ ਤੋਂ ਘੱਟ ਖਰਚੇ ਕਰੋ। ਹੁਣ ਇੱਥੇ ਆਦਤਾਂ ਪਾਈਆਂ ਗਈਆਂ ਨੇ ਕਿ ਮਹਿੰਗੇ ਤੋਂ ਮਹਿੰਗੇ ਵਿਆਹ ਕਰੋ, ਤੇ ਅੱਜ ਰਿਜ਼ਲਟ ਨਿਕਲ ਰਿਹਾ ਹੈਗਾ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਹਰ ਸਾਲ 1000 ਤੋਂ ਵੱਧ ਕਿਸਾਨ ਜਿਹੜਾ ਹੈਗਾ, ਉਹ ਕਿਸਾਨ 5000 ਸਾਲ ਦਾ ਇਤਿਹਾਸ ਗਵਾਹ ਵਾ ਕਿ ਪੰਜਾਬ ਦੇ ਵਿੱਚ ਇੱਕ ਵੀ ਕਦੇ ਕਿਸਾਨ ਨੇ ਖੁਦਕੁਸ਼ੀ ਨਹੀਂ ਸੀ ਕੀਤੀ, ਪਰ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਖੁਦਕੁਸ਼ੀਆਂ ਕਰ ਰਿਹਾ। ਤੇ ਮਾਹੌਲ ਇਹੋ ਜਿਹਾ ਬਣਾ ਦਿੱਤਾ ਕਿ ਕੀ ਜਿਹੜੇ
ਜਿਹੜੀ ਵਪਾਰੀ ਸ਼੍ਰੇਣੀ ਆ, ਜਿਹੜੀ ਹਿੰਦੂ ਭਰਾ ਨੇ, ਉਹ ਨਹੀਂ ਕਰਜ਼ੇ ਲੈਂਦੇ? ਕਿ ਉਹਨਾਂ ਦੇ ਨਹੀਂ ਦਿਵਾਲੇ ਨਿਕਲਦੇ? ਉਹ ਜਦੋਂ ਉਹਨਾਂ ਦੇ ਉੱਤੇ ਕਰਜ਼ੇ ਚੜ ਜਾਂਦੇ ਨੇ, ਉਹ ਕੈਨੇਡਾ, ਅਮਰੀਕਾ, ਇੰਗਲੈਂਡ ਨੂੰ ਭੱਜ ਜਾਂਦੇ ਨੇ, ਤੇ ਉਹਨਾਂ ਨੂੰ ਫੜਨ ਦੀ ਇਹਨਾਂ 'ਚ ਹਿੰਮਤ ਵੀ ਹੈ ਨਹੀਂ ਦਿੱਲੀ ਦਰਬਾਰ ਦੀ। ਪਰ ਇੱਥੇ ਅਰਬਾਂ ਖਰਬਾਂ ਰੁਪਈਏ ਲੈ ਕੇ ਭੱਜੇ ਹੋਏ ਤਾਂ ਇੰਗਲੈਂਡ ਦੀਆਂ ਨਜ਼ਾਰੇ ਲੈਂਦੇ ਆ, ਆਯਾਸ਼ੀਆਂ ਕਰਦੇ ਆਂ ਦੀਆਂ ਫੋਟੋਆਂ ਆਉਂਦੀਆਂ ਨੇ, ਨੀਰਵ ਮੋਦੀ ਤੇ ਫਲਾਨਾ ਮਾਲਿਆ। ਪਰ ਇੱਥੇ ਕੋਈ ਜੋਗਿੰਦਰ ਸਿੰਘ, ਕੋਈ ਨਗਿੰਦਰ ਸਿੰਘ ਜਿਹੜਾ ਹੈਗਾ, ਉਹ 10-15 ਹਜ਼ਾਰ ਦੇ ਪਿੱਛੇ ਹੀ ਡਰਦਾ ਹੋਇਆ ਵੀ ਮੇਰੀ ਬੇਇੱਜ਼ਤੀ ਹੋਊਗੀ, ਮੈਨੂੰ ਫੜਨ ਵਾਲੇ ਆਉਣਗੇ, ਉਹ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ। ਤੇ ਉਹ ਹੈਰਾਨ ਪਰੇਸ਼ਾਨ ਆ ਕਿ ਮੇਰੇ ਨਾਲ ਹੋ ਕੀ ਗਿਆ। ਮੈਂ ਰੱਜ ਕੇ ਮਿਹਨਤ ਕੀਤੀ, ਰੱਜ ਕੇ ਕਮਾਈ ਕੀਤੀ, ਪਰ ਮੈਨੂੰ ਅੱਜ ਖੁਦਕੁਸ਼ੀ ਕਰਨੀ ਪੈ ਰਹੀ ਹੈ। ਤੇ ਪੰਜਾਬ ਦੀ ਧਰਤੀ ਦੀ ਜਿਹੜੀ ਜਵਾਨੀ ਆ, ਉਹਨੂੰ ਅਯਾਸ਼ ਨਸ਼ੇੜੀ ਬਣਾਉਣ ਦੇ ਲਈ ਇਹੋ ਜਿਹੇ ਗਾਣੇ, ਇਹੋ ਜਿਹੇ ਗੀਤਕਾਰ, ਇਹੋ ਜਿਹੇ ਮਾੜੇ ਲੋਕ ਜਿਹੜੇ ਆ, ਉਹ ਮੈਦਾਨ ਵਿੱਚ ਉਤਾਰ ਦਿੱਤੇ ਗਏ ਆ, ਜਿਨ੍ਹਾਂ ਦੇ ਮਗਰ ਸਟੇਟ ਠੋਕੇ ਖੜੀ ਆ ਵੀ ਇਹਨਾਂ ਨੂੰ ਬਦਮਾਸ਼ ਬਣਾਉਣਾ, ਇਹਨਾਂ ਨੂੰ ਗੁੰਡੇ ਬਣਾਉਣਾ। ਸਿੱਖ ਨਾਂ ਵਾਲੇ ਬੱਚੇ ਜਿਨ੍ਹਾਂ ਦਾ ਕਦੇ ਸੋਚਿਆ ਹੀ ਨਹੀਂ ਜਾ ਸਕਦਾ ਸੀਗਾ, ਅੱਜ ਤੋਂ 100 ਸਾਲ ਪਹਿਲਾਂ ਦੇ ਕਿਸੇ ਬਜ਼ੁਰਗ ਨੂੰ ਅੱਜ ਦੀਆਂ ਖਬਰਾਂ ਪੜ੍ਹਨ ਨੂੰ ਮਿਲ ਜਾਣ, ਉਹ ਸ਼ਰਮ ਨਾਲ ਹੀ ਮਰ ਜਾਵੇ ਕਿ ਰੇਪ ਦੇ ਕੇਸਾਂ 'ਚ ਵੀ ਸਿੱਖਾਂ ਦਾ ਨਾਂ ਆ ਸਕਦਾ, ਕਦੇ ਬਲਾਤਕਾਰ ਦੇ ਕੇਸ ਵਿੱਚ ਵੀ ਸਿੱਖਾਂ ਦਾ ਨਾਂ ਆ ਸਕਦਾ। ਸਿੱਖਾਂ ਦੀਆਂ ਬੱਚੀਆਂ ਤੇ ਸਿੱਖਾਂ ਦੇ ਮੁੰਡੇ, ਸਿੱਖਾਂ ਦੀਆਂ ਜਨਾਨੀਆਂ, ਹਰ ਕਾਸੇ ਨੂੰ ਪਲਿਊਟ ਕਰ ਦਿੱਤਾ। ਕਿਵੇਂ ਪਲਿਊਟ ਕਰ ਦਿੱਤਾ ਕਿ ਜਦੋਂ ਇਸਲਾਮ ਜਿਹੜਾ ਸੀਗਾ ਉਹ ਅਰਬ ਦੇ ਵਿੱਚੋਂ ਉੱਠ ਕੇ ਸਾਰੇ ਪਾਸੇ ਛਾ ਗਿਆ, ਤੇ ਜਦੋਂ ਉਹ ਭਾਰਤ ਵਿੱਚ ਆ ਗਿਆ ਤਾਂ ਭਾਰਤ ਦੇ ਵਿੱਚ ਆ ਕੇ ਉਹਦਾ ਇੱਥੇ ਬ੍ਰਾਹਮਣਵਾਦ ਨੇ ਜੋ ਹਸ਼ਰ ਕੀਤਾ, ਜਿਵੇਂ ਉਹਦੇ 'ਚ ਪੋਲਿਊਸ਼ਨ ਕੀਤੀ, ਜਿਵੇਂ ਉਹਦੇ 'ਚ ਮਾੜੇ ਮੰਦਭਾਗੇ ਗੰਦੇ ਉਲਟ ਰੁਝਾਨ ਜਿਹੜੇ ਪੈਦਾ ਕੀਤੇ, ਤਾਂ ਉਸ ਮੌਕੇ ਜਿਹੜੇ ਇਸਲਾਮ ਦੇ ਵੱਡੇ ਫਿਲਾਸਫਰ ਸੀਗੇ, ਉਹਨਾਂ ਨੇ ਇਹ ਗੱਲ ਲਿਖੀ ਸੀ कि जे दीने हजाजी का बेबाक बेड़ा, जे दीने हजाजी का बेबाक बेड़ा, ना गेहूं में अटका ना सेहूं में ठहरा, कि ये पार जिसने थे सातों समुंदर वो डूबा आकर गंगा के दहाने में आखर। भी ਜਿਹੜਾ ਗੰਗਾ ਮਈਆ ਦਾ ਦਹਾਨਾ ਨਾ ਬ੍ਰਾਹਮਣਵਾਦ ਆ, ਜਿਹੜਾ ਇਹਨੇ ਉਸ ਸੱਚੇ ਸੁੱਚੇ ਇਸਲਾਮ ਦਾ ਵੀ ਬੇੜਾ ਗਰਕ ਕਰਤਾ, ਜਿਸ ਇਸਲਾਮ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਅੱਲਾ ਤੋਂ ਬਿਨਾਂ, ਗੋਡ ਤੋਂ ਬਿਨਾਂ, ਖੁਦਾ ਤੋਂ ਬਿਨਾਂ ਕਿਸੇ ਦੀ ਪੂਜਾ ਅਰਚਨਾ ਨਹੀਂ ਹੁੰਦੀ। ਅੱਜ ਇੱਥੇ ਪੀਰਾਂ ਦੀਆਂ ਜਗ੍ਹਾ ਬਣ ਗਈਆਂ। ਅੱਜ ਇੱਥੇ ਉਹ ਜਿਹੜੇ ਸੂਫੀ ਮਤ ਵਾਲੇ ਆ, ਉਹ ਕੁਝ ਹੋਰ ਹੀ ਇਸਲਾਮ ਹੋਰ ਹੀ ਤਰ੍ਹਾਂ ਦਾ ਲੈ ਆਏ ਨੇ। ਇਹ ਚੀਜ਼ਾਂ ਦੇਖ ਕੇ ਇਸਲਾਮ ਨੂੰ, ਸੱਚੇ ਸੱਚੇ ਇਸਲਾਮ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿਵੇਂ ਆਤਮਾ ਕਰਲਾਉਂਦੀ ਸੀ ਕਿ ਸਾਡੇ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਸ ਬ੍ਰਾਹਮਣਵਾਦ ਨੇ, ਇਸ ਹਿੰਦੂਵਾਦ ਨੇ, ਉਵੇਂ ਹੀ ਅੱਜ ਸਿੱਖ ਕਲਪਿਆ ਫਿਰਦਾ ਕਿ ਸਾਡੇ ਧਰਮ ਦੇ ਸਿਧਾਂਤ, ਸਾਡੇ ਧਰਮ ਦਾ ਫਲਸਫਾ ਜਿਹੜਾ ਸੀਗਾ, ਉਹਦੇ ਉੱਤੇ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ, ਕਿਸ ਤਰੀਕੇ ਦੇ ਨਾਲ ਇਹਨਾਂ ਨੇ ਵਾਰ ਕਰਨਾ ਸ਼ੁਰੂ ਕੀਤਾ ਹੋਇਆ। ਅੱਜ ਸਿੱਖੀ ਜਿਹੜੀ ਆ, ਉਹ ਸਿੱਖੀ ਜਿਹੜੀ ਮਹਾਨ ਸਿੱਖੀ ਆ, ਅੱਜ ਉਹ ਸਿੱਖੀ ਜਿਹੜੀ ਹੈਗੀ ਆ, ਉਹ ਮਥਾਜ ਹੋਈ ਪਈ ਆ। ਅੱਜ ਜਾ ਕੇ ਸਾਨੂੰ ਉਹਨਾਂ ਹਿੰਦੂ ਹਕੂਮਤ ਦੇ ਥਾਣਿਆਂ 'ਚ, ਦਫ਼ਤਰਾਂ 'ਚ, ਅਫਸਰਾਂ ਦੇ ਕੋਲੇ ਜਾ ਕੇ ਮੈਮੋਰੰਡਮ ਦੇਣੇ ਪੈ ਰਹੇ ਨੇ ਕਿ ਜੀ ਆਹ ਜਿਹੜੇ ਮੁੰਡਿਆਂ ਨੇ ਸ਼ਰਾਬ ਪੀ ਕੇ ਅੰਮ੍ਰਿਤ ਛਕਣ ਵਾਲਿਆਂ ਵਾਂਗੂ ਖੰਡੇ ਬਾਟੇ ਦੀ ਪੋਹਲ ਦਾ ਲੁਧਿਆਣੇ 'ਚ ਜਲੂਸ ਕੱਢਿਆ, ਇਹਨਾਂ ਨੂੰ ਫੜ ਲਓ ਜੀ। ਤੇ ਪੁਲਿਸ ਵਾਲੇ ਦਬਕੇ ਮਾਰਦੇ ਆ ਤੇ ਉਲਟਾ ਉਹਨਾਂ ਸਿੱਖਾਂ ਨੂੰ ਫੜ ਕੇ ਅੰਦਰ ਕਰਦੇ ਆ ਜਿਹੜੇ ਕਹਿੰਦੇ ਆ ਇਹਨਾਂ ਨੂੰ ਇਨਸਾਫ ਜਿਹੜਾ ਹੈਗਾ ਮਿਲਣਾ ਚਾਹੀਦਾ। ਜੇ ਸਿੱਖਾਂ ਦੇ ਪਾਵਨ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਦੀ ਬੇਅਦਬੀ ਹੋ ਜਾਂਦੀ ਆ ਤਾਂ ਸਿੱਖ ਕਲਪਦੇ ਆ, ਧਰਨੇ ਲਾ ਰਹੇ ਆ, ਮੁਜ਼ਾਹਰੇ ਕਰ ਰਹੇ ਨੇ ਕਿ ਜੀ ਦੋਸ਼ੀਆਂ ਨੂੰ ਫੜ ਲਓ, ਸਾਡੇ ਸਰੂਪ ਦੀ ਬੇਅਦਬੀ ਕਰਤੀ, ਸਾਡੇ ਇਸ਼ਟ ਦੀ ਬੇਅਦਬੀ ਕਰਤੀ। ਉਹ ਕਹਿੰਦੇ ਆ ਜੀ ਕੋਈ ਗੱਲ ਨਹੀਂ, ਤੁਹਾਡੇ ਡਾਂਗਾਂ ਤਿਆਰ ਨੇ। ਤੇ ਹਰ ਮੌਕੇ ਜਦੋਂ ਵੀ ਸਿੱਖਾਂ ਦੇ ਉੱਤੇ ਕੋਈ ਛੇੜਖਾਨੀ ਕਰਕੇ ਕੋਈ ਹਿੰਦੂ ਕੱਟੜਪੰਥੀ ਤੀਜੇ ਦਿਨ ਉੱਠ ਕੇ ਵੀਡੀਓ ਬਣਾ ਕੇ ਸਿੱਖ ਜਜ਼ਬਾਤਾਂ ਨੂੰ ਵਿਗਾੜ ਰਿਹਾ ਹੁੰਦਾ, ਤੇ ਜੇਕਰ ਸਿੱਖ ਥਾਣੇ ਚਲੇ ਜਾਵੇ ਸੁਣਵਾਈ ਕੋਈ ਨਹੀਂ, ਤੇ ਜੇ ਸਿੱਖ ਵੀ ਪ੍ਰਤੀਕਿਰਿਆ ਵਿੱਚ ਇੱਕ ਵੀਡੀਓ ਬਣਾ ਕੇ ਜਾਂ 2 ਅੱਖਰ ਫੇਸਬੁੱਕ ਤੇ ਸਿੱਖਾਂ ਦਾ ਕੋਈ ਜਨੂਨੀ ਮੁੰਡਾ ਲਿਖ ਬੈਠੇ ਜਜ਼ਬਾਤੀ ਹੋਇਆ ਤਾਂ ਉਹਨੂੰ ਚੱਕ ਕੇ ਲੈ ਜਾਂਦੇ ਆ ਸੀਏ ਸਟਾਫ ਦੇ ਵਿੱਚ, ਮਾਲ ਮੰਡੀ ਦੇ ਵਿੱਚ, ਤੇ ਚੱਡੇ ਦਿੰਦੇ ਆ ਪਾੜ ਉਹਦੇ, ਤੇ ਹਰ ਤਰੀਕੇ ਨਾਲ ਉਹਨੂੰ ਦਬਾਇਆ ਜਾਂਦਾ ਕਿ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਪੂਰੀ ਖੁੱਲ੍ਹ ਵਾ ਕਿ ਤੁਹਾਡੇ ਧਰਮ ਦਾ ਮਜ਼ਾਕ ਉਡਾਉਣ, ਪਰ ਤੁਹਾਨੂੰ ਕੋਈ ਖੰਘਣ ਦੀ ਵਾਰੀ ਨਹੀਂ। ਤੇ ਜੇਕਰ ਬੇਅਦਬੀ ਕਰਨ ਵਾਲੇ ਆ, ਉਹ ਕਹਿੰਦੇ ਜੀ ਬੇਅਦਬੀ ਕਰਨ ਵਾਲਿਆਂ ਨੂੰ ਪੂਰੀ ਖੁੱਲ੍ਹ ਵਾ, ਪਰ ਤੁਹਾਨੂੰ ਇਨਸਾਫ ਨਹੀਂ ਲੈਣ ਦੇਣਾ, ਇਨਸਾਫ ਮੰਗਣ ਨਹੀਂ ਦੇਣਾ। ਜੇ ਕੋਈ ਖੰਡੇ ਬਾਟੇ ਦੀ ਪੋਹਲ ਦਾ ਮਜ਼ਾਕ ਉਡਾਉਂਦਾ, ਕਹਿੰਦੇ ਜੀ ਉਹਨਾਂ ਨੂੰ ਪੂਰੀ ਖੁੱਲ੍ਹ ਵਾ ਕਿ ਉਹ ਜੋ ਮਰਜ਼ੀ ਕਰਨ, ਪਰ ਤੁਸੀਂ ਨਹੀਂ ਉੱਚੀ ਬੋਲ ਸਕਦੇ। ਹਰ ਤਰੀਕੇ ਨਾਲ ਭਾਰਤੀ ਹਕੂਮਤ ਦੇ ਸਾਰੇ ਜਿਹੜੇ ਪੁਰਜੇ ਨੇ, ਨਿਆਂਪਾਲਕਾ, ਵਿਧਾਨ ਪਾਲਕਾ, ਕਾਰਜਪਾਲਕਾ, ਇਹ ਸਾਰੇ ਦੇ ਸਾਰੇ ਹਿੰਦੂਆਂ ਦੇ ਤੇ ਪੰਥ ਦੇ ਦੁਸ਼ਮਣ ਦੇ ਹੱਕ ਵਿੱਚ ਭੁਗਤਦੇ ਨੇ, ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ ਨੇ। ਇਹ ਜਿਹੜਾ ਮਾਹੌਲ ਆ, ਇਹ ਜਿਹੜੇ ਹਾਲਾਤ ਨੇ, ਇਹ ਸਿੱਖੀ ਸਿਦਕ ਤੋੜਨ ਵਾਲਾ ਮਾਹੌਲ ਆ ਜਿਹੜਾ, ਇਹਦੇ ਖਿਲਾਫ ਸਿੱਖ ਮਨਾਂ ਦੇ ਵਿੱਚ ਦਿਨੋਂ ਦਿਨ ਜਿਹੜਾ ਰੋਸ ਵੱਧ ਰਿਹਾ, ਸਿੱਖ ਮਨਾਂ ਦੇ ਵਿੱਚ ਦਿਨੋਂ ਦਿਨ ਜਿਹੜਾ ਸੰਤਾਪ ਵੱਧ ਰਿਹਾ। ਪਰ ਗੁਰਾਂ ਦਾ ਪਿਆਰਾ ਖਾਲਸਾ ਇਸ ਹਿੰਦੂ ਤਵੀ ਹਾਕਮਾਂ ਨੂੰ
ਜਾਂ ਜਿਹੜੇ ਕੁਛ ਕੁ ਬੰਦਿਆਂ ਨੂੰ ਇੱਥੇ ਲੱਗਦਾ ਹੋਣਾ ਵੀ ਅਸੀਂ ਖਨੀ ਤਿਲਕ ਜਿਹਾ ਲਾ ਕੇ ਗਲ 'ਚ ਮਾਲਾ ਜੀ ਪਾ ਕੇ ਬਹਿ ਜਾਾਂਗੇ ਤੇ ਸਿੱਖਾਂ ਦੇ ਜਜ਼ਬਾਤ ਭੜਕਾ ਕੇ ਖਨੀ ਚਾਰ ਪੁਲਿਸ ਵਾਲਿਆਂ ਤੋਂ ਕਟਵਾ ਕੇ ਖਨੀ ਅਸੀਂ ਸਿੱਖਾਂ ਨੂੰ ਦਬਾ ਲਾਂਗੇ। ਇਹ ਉਹ ਕੌਮ ਆ ਜਿਹਦੇ ਸਿਰਾਂ ਦੇ ਮੁੱਲ ਪਏ ਹੋਏ ਸੀ ਵੀ ਜਿੱਥੇ ਮਿਲਦਾ ਫੜ ਕੇ ਮਾਰ ਦਿਓ। ਇਹ ਉਹ ਕੌਮ ਆ ਜਿਹਦੇ ਬਾਰੇ ਇਹ ਕਿਹਾ ਗਿਆ ਸੀ ਕਿ ਜਿੱਥੇ ਵੀ ਜਿਵੇਂ ਵੀ ਕੋਈ ਸੂਦ ਹੋਊਗਾ ਉਹਨੂੰ ਇਨਾਮ ਮਿਲੂਗਾ। ਤੇ ਕਈ ਵਾਰ ਕਤਲੇਆਮਾਂ ਹੋ ਚੁੱਕੀਆਂ ਨੇ, ਕਈ ਵਾਰ ਇਤਿਹਾਸ ਦੇ ਵਿੱਚ ਸਾਡਾ ਬੀਜ ਨਾਸ ਹੋਣ ਦੀਆਂ ਖਬਰਾਂ ਆਈਆਂ ਨੇ। ਗੁਰਾਂ ਦਾ ਖਾਲਸਾ ਜਿਹੜਾ ਹੈਗਾ ਸਦਾ ਚੜ੍ਹਦੀ ਕਲਾ 'ਚ ਰਿਹਾ। ਜਿਨ੍ਹਾਂ ਸਿੱਖਾਂ ਬੱਚਿਆਂ ਨੂੰ, ਜਿਨ੍ਹਾਂ ਸਿੱਖ ਕੁੜੀਆਂ ਨੂੰ, ਸਿੱਖਾਂ ਨੂੰ ਸਿੱਖੀ ਤੋਂ ਦੂਰ ਗਿਆ ਦੇਖ ਕੇ ਤੁਸੀਂ ਕੱਛਾਂ ਵਜਾਉਂਦੇ ਹੋ ਵੀ ਲਓ ਜੀ ਆ ਤਾਂ ਮੌਜਾਂ ਹੀ ਲੱਗੀਆਂ, ਹੁਣ ਨਹੀਂ ਸਿੱਖ ਸਿੱਖੀ ਵੱਲ ਮੁੜਦੇ। ਸਾਨੂੰ ਉਸ ਗੱਲ ਬਾਰੇ ਪੂਰੀ ਤਰ੍ਹਾਂ ਮਨ ਵਿੱਚ ਇਹ ਵਸਿਆ ਹੋਇਆ ਵਾ ਕਿ ਗੁਰੂ ਦਾ ਜਿਹੜਾ ਵਾਜਾ, ਗੁਰੂ ਦਾ ਹੋਕਾ ਜਦੋਂ ਉਹਨਾਂ ਨੂੰ ਮਿਲ ਗਿਆ ਉਹ ਫੇਰ ਵਾਪਸ ਆਉਣਗੇ। ਤੇ ਜਿਹੜੇ ਭਟਕ ਗਏ ਨੇ, ਜਿਹੜੇ ਗੱਭਰੂ ਮੁੜ ਇੱਕ ਦਿਨ ਘਰ ਆਉਣਗੇ, ਮੁੱਖ ਹੋਣੇ ਆਨੰਦਪੁਰ ਵੱਲ ਨੂੰ ਤੇ ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਉਹ ਸਾਰੇ ਗੁਰਾਂ ਦੇ ਪਿਆਰੇ ਖਾਲਸੇ ਨੇ ਇੱਕ ਦਿਨ ਖਾਲਸੇ ਦੇ ਝੰਡੇ ਚਲਾਉਣੇ ਆ। ਸਿੱਖਾਂ ਦੇ ਸਿਦਕ ਉੱਤੇ ਉਹਨਾਂ ਟਾਈਮ ਹੀ ਤੁਸੀਂ ਵਾਰ ਕਰ ਸਕਦੇ ਸੀ ਜਿੰਨਾ ਟਾਈਮ ਸਾਨੂੰ ਸਮਝ ਨਹੀਂ ਸੀ। ਹੁਣ ਸਾਨੂੰ ਪਤਾ ਕਿ ਤੁਸੀਂ ਕਿਸ ਕਿਸ ਢੰਗ ਤਰੀਕੇ ਨਾਲ ਸਿੱਖੀ ਉੱਤੇ ਹਮਲੇ ਕਰਦੇ ਆ। ਅਸੀਂ ਤੁਹਾਡੇ ਉਹਨਾਂ ਸਾਰੇ ਹਮਲਿਆਂ ਦਾ ਜਵਾਬ ਦੇਣ ਜੋਗੇ ਹੈਗੇ ਆ। ਗੁਰਾਂ ਦਾ ਪਿਆਰਾ ਖਾਲਸਾ ਚੜ੍ਹਦੀ ਕਲਾ 'ਚ ਹੀ ਰਹੂਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।